ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਨੂੰ ਅਹਿਮਦ ਰਜ਼ਾ ਵੱਲੋਂ ਸਲਾਮ, ਸਤਿ ਸ੍ਰੀ ਅਕਾਲ ਔਰ ਨਮਸਕਾਰ। ਡਾਕਟਰ ਇਸ਼ਤਿਆਕ ਅਹਿਮਦ ਸਾਹਿਬ ਦਾ ਅਸੀਂ ਧੰਨਵਾਦੀ ਹਾਂ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇੱਕ ਜਿਹੜੀ ਸੀਰੀਜ਼ ਪੰਜਾਬ ਦੀ ਪਾਰਟੀਸ਼ਨ ਤੋਂ ਲੈ ਕੇ ਚੱਲੇ ਸਨ, ਅੱਜ ਉਸ ਸੀਰੀਜ਼ ਦਾ ਤੀਸਰਾ ਸੈਸ਼ਨ ਹੈ ਔਰ ਇਹਦੀ ਆਲਮੋਸਟ ਜਿਹੜੀ ਐਪੀਸੋਡ ਹੋਏਗੀ ਉਹ ਨਵੀਂ ਐਪੀਸੋਡ ਤੁਹਾਡੇ ਤੱਕ ਪਹੁੰਚੇਗੀ। ਡਾਕਟਰ ਸਾਹਿਬ ਨੂੰ ਪੰਜਾਬ ਦੀ ਜਿਹੜੀ ਪਾਰਟੀਸ਼ਨ ਤੇ ਜਿਹੜੀ ਉਹਦੀ ਬੁੱਕ ਹੈ, ਅਗਰ ਕੋਈ ਵਾਹਿਦ ਅਥੈਂਟਿਕ ਬੁੱਕ ਅਗਰ ਅਸੀਂ ਮੰਨਦੇ ਹਾਂ, ਜਿਹੜੀ ਚੜ੍ਹਦੇ ਪੰਜਾਬ ਦੇ ਵਿੱਚ ਵੀ, ਲਹਿੰਦੇ ਵਿੱਚ ਵੀ, ਪੂਰੀ ਦੁਨੀਆ ਦੇ ਵਿੱਚ ਅਗਰ ਕੋਈ ਮੰਨੀ ਜਾਂਦੀ ਹੈ ਤੇ ਉਹ ਇਹਨਾਂ ਦੀ ਕਿਤਾਬ ਹੈ। ਸੋ ਅਸੀਂ ਇਹਨਾਂ ਨੂੰ ਤਕਲੀਫ ਪਹਿਲੇ ਵੀ ਦਿੰਦੇ ਰਹੇ, ਹੁਣ ਵੀ ਅਸੀਂ ਤਕਲੀਫ ਦਿੱਤੀ ਤਾਂ ਕਿ ਲੋਕਾਂ ਨੂੰ ਜਿਹੜੇ ਬੁੱਕਸ ਨਹੀਂ ਪੜ੍ਹ ਸਕਦੇ, ਬਹੁਤ ਸਾਰੇ ਲੋਕ ਇੱਥੋਂ ਵੀਡੀਓਜ਼ ਦੇਖ ਕੇ ਬੁੱਕਸ ਪਰਚੇਜ਼ ਵੀ ਕਰਦੇ ਨੇ ਔਰ ਪਰਚੇਜ਼ ਕਰਨੀ ਵੀ ਚਾਹੀਦੀ, ਕਿਉਂਕਿ ਵੀਡੀਓ ਦੇ ਵਿੱਚ ਅਸੀਂ ਬਹੁਤ ਉਤਨੀ ਡਿਟੇਲ ਦੇ ਵਿੱਚ ਨਹੀਂ ਜਾ ਸਕਦੇ, ਅਸੀਂ ਕੋਈ ਸਪੈਸੀਫਿਕ ਚੀਜ਼ਾਂ ਨੂੰ ਉਹਨਾਂ ਤੋਂ ਅਸੀਂ ਪੁਆਇੰਟ ਆਊਟ ਕਰ ਸਕਦੇ ਹਾਂ। ਇੱਕ ਚੀਜ਼ ਮੈਂ ਜਿਹੜੀ ਦੱਸਦਾ ਜਾਵਾਂ ਉਹ ਇਹ ਹੈ ਕਿ ਹਿਸਟਰੀ ਕਦੇ ਵੀ ਤੁਹਾਡੀ ਚॉइस ਦੇ ਅਕੋਰਡਿੰਗਲੀ ਨਹੀਂ ਹੁੰਦੀ, ਤੁਹਾਡੀ ਦਿਲੀ ਤਮੰਨਾ ਦੇ ਅਕੋਰਡਿੰਗਲੀ ਨਹੀਂ ਹੁੰਦੀ। ਮਿਸਾਲ ਦੇ ਤੌਰ ਤੇ ਮੈਂ ਮੁਸਲਿਮ ਹਾਂ ਤੇ ਮੈਂ ਚਾਹਾਂਗਾ ਕਿ ਮੇਰੇ ਵਾਸਤੇ ਹਿਸਟਰੀ, ਮੇਰੀ ਆਈਡੀਅਲ ਹਿਸਟਰੀ ਉਹ ਹੋਵੇ ਜਿਹਦੇ ਵਿੱਚ ਮੁਸਲਿਮ ਕਰੈਕਟਰ ਹੀ ਹੀਰੋ ਹੋਵੇ। ਕੋਈ ਸਿੱਖ ਹੋਏਗਾ ਤਾਂ ਉਹਦੇ ਵਾਸਤੇ ਵੀ ਇਹੀ ਹੋਏਗਾ, ਕੋਈ ਹਿੰਦੂ ਹੋਏਗਾ, ਕ੍ਰਿਸਚੀਅਨ ਹੋਏਗਾ, ਲੇਕਿਨ ਹਿਸਟਰੀ ਦਾ ਕੋਈ ਰਿਲੀਜਨ ਨਹੀਂ ਹੁੰਦਾ। ਹਿਸਟਰੀ ਹਮੇਸ਼ਾ ਸੈਕੂਲਰ ਔਰ ਲਿਬਰਲ ਬਿਆਨੀਆਂ ਦੇ ਤਹਿਤ ਹੀ ਹੁੰਦੀ ਹੈ ਔਰ ਸਾਨੂੰ ਇਹੀ ਵੇਖੀ ਜਾਣੀ ਚਾਹੀਦੀ ਹੈ। ਕੁਛ ਦੋਸਤ ਇਸ ਲਈ ਵੀ ਇਤਰਾਜ਼ ਕਰਦੇ ਹਨ ਕਿ ਉਹਨਾਂ ਨੇ ਜਿਹੜੀਆਂ ਮਿਥ ਕਾਇਮ ਕੀਤੀਆਂ ਹੀ ਹੁੰਦੀਆਂ ਨੇ, ਜਿਹੜੀ ਸੁਣੀ ਸੁਣਾਈ ਹੁੰਦੀ ਉਹਦੇ ਵਿੱਚੋਂ ਬਾਹਰ ਨਹੀਂ ਨਿਕਲਣਾ ਚਾਹਦੇ, ਜਿਹਦੇ ਵਿੱਚ ਉਹ ਆਪਣਾ ਤੇ ਬੁਰਾ ਕਰ ਹੀ ਰਹੇ ਹੁੰਦੇ ਨੇ, ਲੇਕਿਨ ਆਪਣੇ ਬੱਚਿਆਂ ਦਾ, ਆਪਣੇ ਆਸੇ ਪਾਸੇ ਦੇ ਲੋਕਾਂ ਦਾ ਵੀ ਬੁਰਾ ਇਸ ਲਈ ਕਰ ਰਹੇ ਹੁੰਦੇ ਨੇ ਕਿ ਅਸਲੀ ਸੱਚ ਤੱਕ ਉਹ ਨਹੀਂ ਪਹੁੰਚਦੇ। ਜਦੋਂ ਤੱਕ ਖੋਜ ਨਹੀਂ ਕਰਾਂਗੇ ਸੱਚ ਸਾਨੂੰ ਨਹੀਂ ਲੱਭੇਗਾ। ਜਦੋਂ ਤੱਕ ਸੱਚ ਨਹੀਂ ਲੱਭੇਗਾ, ਅਸੀਂ ਜਿਹੜੀਆਂ ਜ਼ਮੀਨੀ ਹਕੀਕਤਾਂ ਜਾਂ ਜੋ ਸਾਡੇ ਤੇ ਵਾਪਰਿਆ ਜਾਂ ਜੋ ਅੱਗੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਬਿਹਤਰ ਐਜ਼ ਏ ਹਿਊਮਨ ਅਸੀਂ ਸਾਬਤ ਕਰ ਸਕਦੇ ਹਾਂ, ਇਹ ਕਿੱਤਾ ਪ੍ਰੋਗਰੈਸ ਕਰ ਸਕਦਾ ਹੈ, ਅੱਗੇ ਕਿਵੇਂ ਅਸੀਂ ਦੁਨੀਆ ਦੀ ਖੂਬਸੂਰਤੀ 'ਚ ਇਜ਼ਾਫਾ ਕਰ ਸਕਦੇ ਹਾਂ, ਉਸ ਵੇਲੇ ਤੱਕ ਅਸੀਂ ਨਹੀਂ ਕਰਾਂਗੇ। ਸੋ ਕੁਝ ਸਖਤ ਗੱਲਾਂ ਇਸ ਲਈ ਤੁਹਾਨੂੰ ਲੱਗਣਗੀਆਂ ਕਿ ਉਹਦੇ ਵਿੱਚ ਤੁਸੀਂ ਜਿਹੜੀ ਮਿਥ ਕਾਇਮ ਕੀਤੀ ਹੋਈ ਹੈ, ਹਕੀਕਤ ਉਹ ਨਹੀਂ। ਸੋ ਹਕੀਕਤ ਦੇ ਨੇੜੇ ਆਉਣ ਲਈ ਮੈਂ ਹਮੇਸ਼ਾ ਡਾਕਟਰ ਸਾਹਿਬ ਨੂੰ ਤਕਲੀਫ ਦਿੰਦਾ ਹਾਂ। ਤੇ ਅੱਜ ਦਾ ਪਹਿਲਾ ਜਿਹੜਾ ਕੁਐਸਚਨ ਅਸੀਂ ਕਰ ਰਹੇ ਹਾਂ ਉਹ ਮੈਂ ਡਾਕਟਰ ਸਾਹਿਬ ਤੋਂ ਇਹ ਕਰਾਂਗਾ। ਜੀ ਆਇਆਂ ਡਾਕਟਰ ਸਾਹਿਬ। ਬੜੀ ਮਿਹਰਬਾਨੀ ਆਪਣਾ ਅਹਿਮਦ ਰਜ਼ਾ ਜੀ, ਤੁਹਾਡੇ ਨਾਲ ਗੱਲ ਕਰਕੇ ਹਮੇਸ਼ਾ ਬਹੁਤ ਮੈਨੂੰ ਖੁਸ਼ੀ ਹੁੰਦੀ ਹੈ, ਕਿਉਂਕਿ ਤੁਸੀਂ ਵੀ ਸੱਚ ਦੇ ਤਲਾਸ਼ ਕਰਨ ਨਿਕਲੇ ਹੋ ਤੇ ਮੇਰੀ ਵੀ ਸਾਰੀ ਉਮਰ ਇਹੀ ਕੋਸ਼ਿਸ਼ ਰਹੀ ਹੈ। ਬੜੀ ਮਿਹਰਬਾਨੀ। ਸ਼ੁਕਰੀਆ ਡਾਕਟਰ ਸਾਹਿਬ। ਇੱਕ ਛੋਟਾ ਜਿਹਾ ਸਵਾਲ ਮੈਂ ਪਹਿਲੇ ਕਰਾਂਗਾ ਮੇਨ ਕੁਐਸਚਨ ਤੋਂ ਜਾਣ ਤੋਂ ਪਹਿਲੇ ਕਿ 47 ਦਾ ਸਾਰਾ ਜੋ ਪਾੜ ਪਿਆ ਉਹ ਅਸੀਂ ਦੇਖ ਲਿਆ ਪਿਛਲੀਆਂ 8 ਕਿਸ਼ਤਾਂ ਦੇ ਵਿੱਚ। ਨਵੀਂ ਕਿਸ਼ਤ ਜਾਣ ਦੇ ਪਹਿਲੇ ਮੇਰਾ ਕੁਐਸਚਨ ਜਿਹੜਾ ਹੈ ਕਿ ਜਿਹੜੀ 1947 ਦੀ ਤਕਸੀਮ ਤੇ ਤੁਸੀਂ ਸਰਕਾਰੀ ਰਿਕਾਰਡ ਸੰਭਾਲਿਆ, ਉਸ ਦੇ ਨਾਲ ਤੁਸੀਂ ਲੋਕਾਂ ਦੇ ਨਾਲ ਵੀ ਮਿਲੇ ਸੱਚ ਜਾਣਨ ਲਈ, ਕਿਤਨੇ ਲੋਕਾਂ ਨਾਲ ਤੁਹਾਡੀਆਂ ਚੜ੍ਹਦੇ ਔਰ ਲਹਿੰਦੇ ਪੰਜਾਬ ਦੇ ਵਿੱਚ ਮੁਲਾਕਾਤਾਂ? ਦੇਖੋ ਜੀ, ਪੂਰੀ ਗਿਣਤੀ ਤੇ ਹੁਣ ਮੈਂ ਤੁਹਾਨੂੰ ਦੇ ਨਹੀਂ ਸਕਦਾ, ਲੇਕਿਨ ਕੋਈ 400-450 ਇੰਟਰਵਿਊ ਰਿਕਾਰਡ ਹੋਏ ਸਨ। ਔਰ ਕਿਉਂਕਿ ਸਾਰੇ ਇੰਟਰਵਿਊ ਕਿਸੇ ਕਿਤਾਬ ਵਿੱਚ ਨਹੀਂ ਆ ਸਕਦੇ ਔਰ ਕਈ ਲੋਕ ਇੱਕੋ ਹੀ ਗੱਲ ਬਾਰ-ਬਾਰ ਕਰਦੇ ਨੇ ਤੇ ਉਹ ਸੁਣਨ ਵਾਲਿਆਂ ਨੂੰ ਤੇ ਪੜ੍ਹਨ ਵਾਲਿਆਂ ਨੂੰ ਉਹਦੇ 'ਚ ਕੋਈ ਨਈ ਗੱਲ ਵੀ ਨਹੀਂ ਮਿਲਦੀ। ਲਿਹਾਜ਼ਾ ਉਹਨਾਂ ਵਿੱਚੋਂ ਕੋਈ 261 ਇੰਟਰਵਿਊ ਜਿਹੜੇ ਨੇ, ਔਰ ਇਤਫਾਕਨ ਮੈਂ ਚੂਜ਼ ਨਹੀਂ ਕੀਤਾ, ਅੱਧੇ ਮੁਸਲਮਾਨਾਂ ਦੇ ਤੇ ਅੱਧੇ ਹਿੰਦੂ ਔਰ ਸਿੱਖਾਂ ਦੇ ਬਣ ਜਾਂਦੇ ਨੇ। ਔਰ ਉਹ ਸਾਰੇ ਉਹਨਾਂ ਚੋਂ 90-95% ਜਿਹੜੀ ਇੰਟਰਵਿਊ ਹੋਏ ਸਨ ਨਾ, ਉਹ ਲਮਸ ਦੇ ਵੈਬਸਾਈਟ ਤੇ ਤੁਸੀਂ ਜਾਓ, ਪਾਰਟੀਸ਼ਨ ਆਰਕਾਈਵਸ, ਉਹਦੇ ਵਿੱਚ ਉਹ ਸਾਰੇ ਇੰਟਰਵਿਊ ਸੁਣ ਵੀ ਸਕਦੇ ਹੋ ਤੁਸੀਂ। ਲਿਹਾਜ਼ਾ ਇੱਕ ਤਾਂ ਹੁੰਦਾ ਨਾ ਕਿ ਇੰਟਰਵਿਊ ਹੋਏ ਸਨ, ਕਿਤਾਬ ਵਿੱਚ ਪੇਸ਼ ਕੀਤੇ ਗਏ, ਲੇਕਿਨ ਜਿਹੜੇ ਲੋਕ ਸੁਣਨਾ ਚਾਹਣ ਕਿ ਗੱਲ ਕੀ ਹੋਈ ਸੀ, ਉਹ ਉੱਥੇ ਜਾ ਕੇ ਸਿਰਫ ਮਹਿਲ ਕੋਈ 5% ਉਹਨਾਂ ਚੋਂ ਇੰਟਰਵਿਊ ਡਿਸਟਰੋਏ ਹੋ ਗਏ, ਕਿਉਂਕਿ ਅਸੀਂ ਸਟਾਕਹੋਮ ਤੋਂ ਸਵੀਡਨ ਚਲੇ ਗਏ, ਉੱਥੇ ਚਲੇ ਗਏ ਸਿੰਗਾਪੁਰ। 3 ਸਾਲ ਮੈਂ ਉੱਥੇ ਰਿਹਾ, ਉਹ ਇੰਟਰਵਿਊ ਇੱਕ ਅਸੀਂ ਬੈਗ ਵਿੱਚ ਨਾਲ ਲਈ ਫਿਰੇ। ਬਟ 95% ਉਹ ਲਮਸ ਦੇ ਉੱਥੇ ਤੁਹਾਨੂੰ ਮਿਲ ਜਾਣਗੇ, ਸਭ ਸੁਣ ਵੀ ਲੈਣ। ਲਿਹਾਜ਼ਾ ਕੋਈ ਇਹਦੇ ਚੋਂ ਕਿਤਾਬ ਔਰ ਜੋ ਲੋਕਾਂ ਨੇ ਕਿਹਾ ਉਹ ਜਾ ਕੇ ਚੈੱਕ ਵੀ ਕਰ ਲੈਣ। ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਅੱਛਾ ਡਾਕਟਰ ਸਾਹਿਬ, ਜਿਹੜਾ ਮਜ਼ਹਬੀ ਵੰਡ ਪਾਈ ਗਈ ਸੀ ਇਸ ਕਿੱਤੇ ਦੇ ਵਿੱਚ, ਉਹ ਤੇ ਅਸੀਂ ਤਿੰਨ ਵੱਡੇ ਗਰੁੱਪ ਉਸ ਮਜ਼ਹਬੀ ਵੰਡ ਦੇ ਤਹਿਤ ਨਜ਼ਰ ਆਉਂਦੇ, ਹਿੰਦੂ, ਮੁਸਲਮਾਨ ਔਰ ਸਿੱਖ। ਪਾਰਟੀਸ਼ਨ ਵੇਲੇ ਕਿਹੜਾ ਗਰੁੱਪ ਸਭ ਤੋਂ ਜ਼ਿਆਦਾ ਪੁਰਅਮਨ ਰਿਹਾ? ਇਹ ਅਲੱਗਾ ਗੱਲ ਹੈ ਕਿ ਤੁਹਾਨੂੰ ਸਿੱਖਾਂ ਦੇ ਵਿੱਚ ਵੀ ਲੋਕ ਉਹ ਅੱਛੇ ਮਿਲਣਗੇ ਜਿਨ੍ਹਾਂ ਨੇ ਮੁਸਲਮਾਨਾਂ ਦੀਆਂ ਜਾਨਾਂ ਬਚਾਈਆਂ, ਮੁਸਲਮਾਨਾਂ ਦੇ ਵਿੱਚ ਵੀ ਐਸੇ ਲੋਕ ਮਿਲਣਗੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਤੇ ਖੇਲ ਕੇ ਸਿੱਖਾਂ ਦੀਆਂ ਇੱਜ਼ਤਾਂ ਔਰ ਸਿੱਖਾਂ ਦੀਆਂ ਜਾਨਾਂ ਬਚਾਈਆਂ, ਹਿੰਦੂਆਂ ਦੇ ਵਿੱਚ ਵੀ ਐਸੇ ਬੇਸ਼ੁਮਾਰ ਲੋਕ ਮਿਲਣਗੇ। ਲੇਕਿਨ ਤੁਸੀਂ ਕੀ ਜਿਹੜੀ ਤੁਹਾਡੀ ਰਿਸਰਚ ਹੈ ਉਸ ਦੇ ਅਕੋਰਡਿੰਗਲੀ
ਕਿਹੜਾ ਉਹ ਮਜ਼ਹਬੀ ਗਰੁੱਪ ਸੀ ਜਾਂ ਕਿਹੜੇ ਮਜ਼ਹਬੀ ਲੋਕ ਸਨ, ਮਿਸਾਲ ਤੌਰ ਤੇ ਹਿੰਦੂ ਸਨ, ਮੁਸਲਮਾਨ ਸਨ, ਸਿੱਖ ਸਨ, ਜਿਹੜੇ ਪੁਰਅਮਨ ਰਹੇ। ਔਰ ਉਹਨਾਂ ਨੂੰ ਅੱਜ ਜਦੋਂ ਬਾਅਦ ਵਿੱਚ ਅਸੀਂ ਦੇਖਦੇ ਹਾਂ ਤੇ ਉਹਨਾਂ ਦਾ ਫੇਸ ਜਾਂ ਉਹਨਾਂ ਦਾ ਫੇਸ ਜੋ ਸਾਨੂੰ ਨਜ਼ਰ ਆਉਂਦਾ ਹੈ, ਉਹਦੇ ਤੇ ਅਸੀਂ ਇਹ ਦੇਖਦੇ ਹਾਂ ਕਿ ਉਸ ਮਾਰਾਮਾਰੀ ਦੇ ਵਿੱਚ ਵੀ ਇਹ ਲੋਕ ਜਿਹੜੇ ਸਨ ਉਸ ਤਸ਼ੱਦਦ ਦਾ, ਉਸ ਕਤਲਾਮ ਦਾ ਹਿੱਸਾ ਨਹੀਂ ਬਣੇ। ਦੇਖੋ ਜੀ, ਕੰਪਲੀਟਲੀ ਤੇ ਕੋਈ ਗਰੁੱਪ ਵੀ ਨਹੀਂ ਬਰੀ ਹੋ ਸਕਦਾ ਕਿ ਉਹਨੇ ਕਤਲੇਆਮ ਵਿੱਚ ਹਿੱਸਾ ਨਹੀਂ ਲਿਆ। ਗੱਲ ਹੈ ਕਿ ਕਿਹਨਾਂ ਨੇ ਲੀਡਿੰਗ ਰੋਲ ਉਹਦੇ 'ਚ ਲਿਆ ਆਪਣਾ ਇਸ ਕਤਲੇਆਮ ਵਿੱਚ, ਉਹ ਸਾਡੇ ਵੱਲੋਂ ਮੁਸਲਮਾਨ ਸਨ ਤੇ ਉਧਰੋਂ ਸਿੱਖਾਂ ਨੇ ਉਹਦਾ ਜਵਾਬ ਦਿੱਤਾ। ਜਿਹੜਾ ਗਰੁੱਪ ਲੀਸਟ ਇਨਵੋਲਵਡ ਸੀ ਇਹੋ ਜਿਹੇ ਹਮਲਿਆਂ ਦੇ ਵਿੱਚ ਔਰ ਜਿਨ੍ਹਾਂ ਤੇ ਜ਼ਿਆਦਾ ਹਮਲੇ ਹੋਏ, ਉਹ ਪੰਜਾਬ ਦੇ ਹਿੰਦੂ ਸਨ। ਪੰਜਾਬ ਦੇ ਹਿੰਦੂ ਜਿਹੜੇ ਸਨ, ਜਿਹੜੇ ਸ਼ਹਿਰੀ ਹਿੰਦੂ ਸਨ, ਉਹ ਦੁਕਾਨਦਾਰ ਸਨ, ਪੜ੍ਹੇ ਲਿਖੇ ਜ਼ਿਆਦਾ ਸਨ ਔਰ ਕੋਈ ਛੋਟੀ ਮੋਟੀ ਬਿਜ਼ਨਸ ਕਰਦੇ ਸਨ। ਉਹਨਾਂ ਦੇ ਤਾਲੀਮ ਸਾਡੇ ਤੋਂ ਬਹੁਤ ਜ਼ਿਆਦਾ ਸੀ, ਲਿਹਾਜ਼ਾ ਉਹ ਅਮਨ ਪਸੰਦ ਸਨ ਜ਼ਿਆਦਾਤਰ। ਠੀਕ ਹੈ, ਇਹ ਵੀ ਮੰਨਣਾ ਪਏਗਾ ਕਿ RSS ਨੇ ਵੀ ਆਪਣੀ ਇੱਕ ਸ਼ਾਖ ਇੱਥੇ ਬਣਾਈ ਹੋਈ ਸੀ ਔਰ ਹਿੰਦੂ ਮਹਾਸਭਾ ਦੀ ਵੀ ਇੱਥੇ ਪ੍ਰੈਜ਼ੈਂਸ ਹੈ ਸੀ, ਲੇਕਿਨ ਬਾਈ ਐਂਡ ਲਾਰਜ ਪੰਜਾਬ ਦਾ ਹਿੰਦੂ, ਸਾਰੇ ਹਿੰਦੁਸਤਾਨ ਦਾ ਹਿੰਦੂ ਜਿਹੜਾ ਹੈ, ਕਾਂਗਰਸ ਦੀ, ਮਹਾਤਮਾ ਗਾਂਧੀ ਦੀ ਨਾਨ ਵਾਇਲੈਂਟ ਮੂਵਮੈਂਟ ਦਾ ਹਿੱਸਾ ਸੀ। ਮਹਾਤਮਾ ਗਾਂਧੀ ਦੇ ਉੱਤੇ ਇਲਜ਼ਾਮ ਹੀ ਹਿੰਦੂਆਂ ਦਾ ਇਹ ਵੇ ਕਿ ਇਹਨੇ ਸਾਨੂੰ ਲੜਨ ਨਹੀਂ ਦਿੱਤਾ, ਇਹ ਕਿਹਾ ਕਿ ਅਮਨ ਔਰ ਸ਼ਾਂਤੀ ਰੱਖੋ, ਮੁਸਲਮਾਨ ਵੀ ਤੁਹਾਡੇ ਭਰਾ ਨੇ ਔਰ ਬਾਕੀ ਵੀ ਸਾਰੇ ਅਸੀਂ ਇੱਕੋ ਹੀ ਅਸੀਂ, ਯਾਨੀ ਪਰਮਾਤਮਾ ਦੇ ਮੁਖਤਲਿਫ ਰੂਪ ਹੁੰਦੇ ਨੇ, ਕੋਈ ਮੁਸਲਮਾਨ ਹੋ ਜਾਂਦਾ ਹੈ, ਕੋਈ ਹਿੰਦੂ ਹੋ ਜਾਂਦਾ ਹੈ ਤੇ ਕੋਈ ਕੁਛ ਹੋਰ ਹੋ ਜਾਂਦਾ ਹੈ, ਕੋਈ ਸਿੱਖ ਹੋ ਜਾਂਦਾ ਹੈ, ਲੇਕਿਨ ਅਸੀਂ ਸਭ ਇਨਸਾਨ ਹਾਂ। ਤੇ ਮੈਂ ਕਈ ਹਿੰਦੂਆਂ ਨੂੰ ਮਿਲਿਆ ਜਿਹੜੇ ਬਿਟਰ ਨੇ ਕਿ ਮਹਾਤਮਾ ਗਾਂਧੀ ਦੀ ਨਾਨ ਵਾਇਲੈਂਸ ਨੇ ਸਾਨੂੰ ਲੜਨ ਜੋਗਾ ਨਹੀਂ ਛੱਡਿਆ, ਤੇ ਇਹ ਬਿਲਕੁਲ ਬਰਅਕਸ ਹੈ, ਉਹ ਅਮਨ ਪਸੰਦ ਜ਼ਿਆਦਾ ਸਨ। ਬੇਸ਼ੱਕ ਇਹ ਉਹੀ ਜਿਹੜੇ ਬੁੱਲੇ ਸ਼ਾਹ ਦਾ ਥਾਟ ਹੈ ਕਿ ਸਭ ਇੱਕੋ ਰੰਗ ਕਪਾਹੀ ਦਾ, ਇਹ ਗਾਂਧੀ ਜੀ ਦੇ ਉਹੀ ਫਲਸਫਾ ਸੀ ਕਿ ਅਸੀਂ ਸਾਰੇ ਇੱਕ ਹੀ ਹਾਂ। ਹਾਂ ਬਿਲਕੁਲ ਉਹਦੇ, ਤੁਸੀਂ ਮੈਨੂੰ ਪਹਿਲੇ ਕਹਿੰਦੇ ਤੇ ਮੈਂ ਪੜ੍ਹ ਕੇ ਦਿਖਾ ਦਿੰਦਾ। ਉਹਦਾ ਮਤਲਬ ਇਹ ਵੇ ਕਿ ਸਭ ਮਜ਼ਹਬ ਜਿਹੜੇ ਨੇ ਉਹ ਅੱਲਾਹ ਤੱਕ ਤੁਹਾਨੂੰ ਲਿਜਾਂਦੇ ਨੇ। ਅੱਛਾ ਸਰ, ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ। ਅੱਛਾ, ਇੱਕ ਹੋਰ ਗੱਲ ਦੱਸਦਾ ਜਾਵਾਂ ਆਪਣਾ ਅਹਿਮਦ ਰਜ਼ਾ ਜੀ, ਕਿ ਪੰਜਾਬ ਦੀ ਜਿਹੜੀ ਪੋਪੂਲੇਸ਼ਨ ਹੈ ਉਹਦੇ 'ਚ 52.3% ਮੁਸਲਮਾਨ ਸਨ, ਜਿਸ ਪ੍ਰਿੰਸਲੀ ਸਟੇਟਸ ਵੀ ਆ ਈਸਟ ਯੂਰਪ ਦੀ ਈਸਟਰਨ ਪੰਜਾਬ ਦੀ ਅਸੀਂ ਇਨਕਲੂਡ ਕਰ ਲਈਏ, ਤੇ ਜੇ ਸਿਰਫ ਬ੍ਰਿਟਿਸ਼ ਪੰਜਾਬ ਲਈਏ ਤੇ 57.1%। 29% ਜਿਹੜੇ ਨੇ ਹਿੰਦੂ ਸਨ ਔਰ ਸਭ ਤੋਂ ਛੋਟਾ ਗਰੁੱਪ ਜਿਹੜਾ ਸੀ ਸਿੱਖਾਂ ਦਾ ਸੀ, 13.2। ਹਰ ਇਨਸਾਨ ਜਿਹੜਾ ਉਹਨੂੰ ਇਕੁਅਲ ਮੰਨੋ ਔਰ ਪੰਜਾਬ ਵਿੱਚ ਜਿਹੜਾ ਰਹਿੰਦਾ ਸੀ ਉਹ ਪੰਜਾਬੀ ਹੈ ਯਾਰ, ਗੱਲ ਖਤਮ ਹੋ ਗਈ। ਬੜੀ ਸੋਹਣੀ ਗੱਲ ਡਾਕਟਰ ਸਾਹਿਬ। ਮੈਂ ਛੋਟੀ ਜਿਹੀ ਤੁਹਾਨੂੰ ਮਿਸਾਲ ਦਿੰਦਾ ਜਾਂਦਾ ਮੈਂ, ਜਿੱਥੇ ਮੈਂ ਅੱਜ ਕੱਲ੍ਹ ਤਾਂ ਵੈਸੇ ਮੈਂ ਲਾਹੌਰ ਹੁੰਦਾ, ਲੇਕਿਨ ਪਿੱਛੇ ਮੈਂ ਏਰੀਆ ਮੇਰਾ ਬਹਾਵਲ ਨਗਰ। ਹੁਣ ਬਹਾਵਲ ਨਗਰ ਦੇ ਵਿੱਚ ਅਸੀਂ ਦੇਖੀਏ ਤੇ ਸਿੱਖਾਂ ਦੇ ਉੱਥੇ ਪਿੰਡ 40 ਪਿੰਡ ਬਣਦਾ ਹੈ, ਜਿਹੜਾ ਨਵਾਬ ਸਾਹਿਬ ਨੇ ਜ਼ਮੀਨਾਂ ਆਬਾਦ ਕਰਨ ਲਈ ਬਾਰਡਰ ਦੇ ਨਾਲ ਦੀ ਉਹਨਾਂ ਨੂੰ ਦਿੱਤੀ। ਅਸੀਂ ਮਿੰਚਣਾਬਾਦ ਦੇ ਚੜ੍ਹਦੇ ਪਾਸੇ ਕੋਈ ਤਕਰੀਬਨ 20 ਕਿਲੋਮੀਟਰ ਅੱਗੇ ਆਈਏ ਤੇ ਸਾਰਾ ਉਹ ਏਰੀਆ ਅੱਗੇ ਮੰਡੀ ਸਾਦੇ ਗਾਈ ਤੱਕ ਪੈਂਦਾ ਹੈ। ਸਿਰਫ 40 ਪਿੰਡ ਸੀ ਸਿੱਖਾਂ ਦਾ। ਉਸ ਤੋਂ ਹਟ ਕੇ ਪੂਰਾ ਜਿਹੜੀ ਮਿੰਚਣਾਬਾਦ ਦੀ ਪਾਪੂਲੇਸ਼ਨ ਹੈ ਜਿੱਥੇ ਅਸੀਂ ਬੈਠੇ ਹਾਂ, ਉਸ ਤੋਂ ਅੱਗੇ ਟੋਟਲੀ ਏਰੀਆ ਹਿੰਦੂਆਂ ਦਾ ਸੀ। ਵੱਡੇ ਜ਼ਿਮੀਦਾਰ ਹਿੰਦੂ ਸਨ, ਸਿਵਾਏ ਕੁਝ ਸ਼ਾਹਾਂ ਦੇ ਔਰ ਵਟੂਆਂ ਦੇ, ਇਸ ਤੋਂ ਹਟ ਕੇ ਬਾਕੀ ਪੂਰਾ ਏਰੀਆ ਇੱਥੇ ਹਿੰਦੂ ਰਹਿੰਦੇ ਸਨ। ਹੁਣ ਜਿਹੜਾ ਇੰਟਰਵਿਊ ਕਰਨ ਵਾਲਾ ਹੈ ਉਹ ਬੜੀ ਬਦਦਿਆਨਤੀ ਕਰੇਗਾ ਕਿ ਅਗਰ ਸਿਰਫ ਸਿੱਖਾਂ ਦੀ ਹੀ ਇਹ ਜ਼ਮੀਨ ਕਵੇਗਾ ਕਿ ਇੱਥੇ ਸਿੱਖ ਵਸਦੇ ਸਨ, ਹਿੰਦੂ ਉਹਨਾਂ ਤੋਂ ਜ਼ਿਆਦਾ ਵਸਦੇ ਸਨ। ਔਰ ਹਿੰਦੂਆਂ ਦੇ ਵਿੱਚ ਵੀ ਲੋਕ ਅੱਛੇ ਸਨ, ਬੁਰੇ ਤੇ ਹਰ ਮਜ਼ਹਬ ਦੇ ਮੰਨਣ ਵਾਲਿਆਂ ਚ ਹੁੰਦੇ, ਹਰ ਜਗ੍ਹਾ ਤੇ ਹੁੰਦੇ। ਸੋ ਅਸੀਂ ਸਿੱਖਾਂ ਦੇ ਵਿੱਚੋਂ ਅਗਰ ਕੋਈ ਬਹੁਤ ਛੋਟੇ ਕਿਰਦਾਰ ਉਹਨਾਂ ਨੂੰ ਵੱਡਾ ਬਣਾ ਕੇ ਪੇਸ਼ ਕਰਦੇ ਹਾਂ, ਹਿੰਦੂਆਂ ਦੇ ਵਿੱਚੋਂ ਵੀ ਲੈ ਆਈਏ। ਜਦੋਂ ਗੱਲ ਅਸੀਂ ਧਰਤੀ ਦੀ ਕਰਨੀ ਹੈ ਤੇ ਫਿਰ ਤੇ ਧਰਤੀ ਦੇਖੋ, ਇਹ ਵੱਡੇ ਗਰੁੱਪ ਤੇ ਤਿੰਨ ਨੇ ਮਜ਼ਹਬੀ ਗਰੁੱਪ, ਹਿੰਦੂ, ਸਿੱਖ, ਮੁਸਲਮਾਨ। ਹੁਣ ਅਸੀਂ ਇੱਕ ਜਿਹੜਾ ਵੱਡਾ ਗਰੁੱਪ ਹੈ ਉਹਨੂੰ ਵਿੱਚੋਂ ਸਾਈਡ ਤੋਂ ਕੱਢ ਦਿੰਦੇ ਹਾਂ, ਬਾਕੀ ਦੋ ਗਰੁੱਪਾਂ ਨਾਲ ਅਸੀਂ ਕਹਿੰਦੇ ਕਿ ਅਸੀਂ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਅਮਨ ਇਸ ਲਈ ਲਿਆਉਣਾ ਚਾਹੁੰਦੇ ਹਾਂ ਕਿ ਅਸੀਂ ਸਿੱਖ ਮੁਸਲਿਮ ਫਰੈਂਡਸ਼ਿਪ ਦੇ ਥਰੂ ਲਿਆਉਣਾ ਚਾਹੁੰਦੇ ਹਾਂ, ਤੇ ਇਹਦੇ ਆਪਣੇ ਆਪ ਨੂੰ ਇੱਕ ਧੋਖਾ ਦੇਣ ਦੇ ਮੁਤਰਾਦਿਫ ਹੋਏਗਾ। ਤੀਸਰਾ ਗਰੁੱਪ ਜਿਹੜਾ ਉਹਨੂੰ ਤੁਸੀਂ ਨਾਲ ਨਹੀਂ ਬਿਠਾਉਣਾ ਚਾਹੁੰਦੇ। ਅੱਛਾ ਸਰ, ਇਹ ਡੰਡੀ ਬਿਆਨੀਆਂ ਜਿਹੜਾ ਹੈ, ਇਨਸਾਨੀ ਬਿਆਨੀਏ ਦੇ ਜਾਂ ਧਰਤੀ ਦੇ ਬਿਆਨੀਏ ਦੀ ਬਜਾਏ ਜਿਹੜਾ ਡੰਡੀ ਮਾਰ ਬਿਆਨੀਆਂ ਹੈ, ਇਹ ਸਟੇਟ ਦੇ ਵਿੱਚ ਕਿਵੇਂ ਸ਼ੁਰੂ ਹੁੰਦਾ ਹੈ, ਇਹਦੇ ਪਿੱਛੇ ਕਿਹੜੇ ਮਕਸਦ ਸੀ? ਮਿਸਾਲ ਦੇ ਤੌਰ ਤੇ ਜਦੋਂ 47 ਦੇ ਦੰਗੇ ਹੁੰਦੇ ਨੇ, ਫਸਾਦ ਹੁੰਦੇ ਨੇ, ਉਸ ਤੋਂ ਬਾਅਦ ਪਾਕਿਸਤਾਨ ਦੇ ਕਰੀਬ ਜਾਂ ਇੱਥੋਂ ਦੇ ਲੋਕਾਂ ਦੇ ਕਰੀਬ ਸਭ ਤੋਂ ਵੱਡਾ ਦੁਸ਼ਮਣ ਉਹਨਾਂ ਦਾ ਸਿੱਖ ਸੀ,
ਜਿਹੜੇ ਉੱਥੋਂ ਮਾਈਗ੍ਰੇਟ ਕਰਕੇ ਆਏ ਸਨ ਸਾਰਾ ਕੁਛ। ਇਹ ਕਦੋਂ ਫਿਰ ਇਹ ਨੈਰੇਟਿਵ ਕਦੋਂ ਚੇਂਜ ਕੀਤਾ ਜਾਂਦਾ ਹੈ ਕਿ ਨਹੀਂ ਤੁਸੀਂ ਹਿੰਦੂ ਨੂੰ ਇਹ ਸਾਰੇ ਬਲੇਮ ਗੇਮ ਦੇ ਦਿਓ ਔਰ ਮੁਸਲਮਾਨ ਔਰ ਸਿੱਖ ਜਿਹੜੇ ਜਿਹਨਾਂ ਨੂੰ ਇਸ ਤਰੀਕੇ ਨਾਲ ਪੇਂਟ ਕਰ ਦਿਓ ਕਿ ਇਹ ਤੇ ਬਿਲਕੁਲ ਇਹ ਤੇ ਸਾਂਝੇ ਸਨ, ਇਹਨਾਂ ਦਾ ਸਾਰਾ ਕੁਝ ਇੱਕੋ, ਤੇ ਇਹ ਤਾਂ ਐਵੇਂ ਲੜਾ ਦਿੱਤਾ ਗਿਆ ਸੀ। ਇਹ ਮੇਰੇ ਖਿਆਲ ਨਾਲ ਸ਼ੁਰੂ ਹੋ ਗਿਆ ਸੀ ਖਾਲਿਸਤਾਨ ਮੂਵਮੈਂਟ ਜੋ ਸਿੱਖਾਂ ਦੀ ਉੱਥੇ ਸ਼ੁਰੂ ਹੋਈ ਹੈ ਨਾ, ਤੇ ਉਹਦੀ ਔਰਿਜਨ ਕੈਨੇਡਾ ਔਰ ਲੰਡਨ ਤੋਂ ਹੋਈ, ਲੇਕਿਨ ਸਾਡੀ ISI ਨੇ ਖਾਲਿਸਤਾਨੀ ਜਿਹੜੇ ਇੱਧਰ ਆਉਂਦੇ ਸਨ ਉਹਨਾਂ ਨੂੰ ਪੂਰਾ ਟ੍ਰੇਨ ਕੀਤਾ। ਉਸ ਦਿਨ ਦੇ ਬਾਅਦ ਨੈਰੇਟਿਵ ਹੋਇਆ ਕਿ ਜੇ ਖਾਲਿਸਤਾਨ ਬੰਦ ਹੈ ਤੇ ਸਿੱਖ ਸਾਡੇ ਨਾਲ ਆਉਂਦੇ ਨੇ ਤੇ ਇੰਡੀਆ ਨੂੰ ਤੁਸੀਂ ਕਮਜ਼ੋਰ ਕਰੋ। ਇਹ ਉਸ ਦਿਨ ਦੇ ਬਾਅਦ ਸਾਡੀ ਸਟੇਟ ਦਾ ਏਜੰਡਾ ਹੀ ਇਹ ਹੋ ਗਿਆ ਕਿ ਸਿੱਖ ਮੁਸਲਿਮ ਭਾਈ ਤੇ ਹਿੰਦੂ ਜਿਹੜੇ ਨੇ ਉਹਨਾਂ ਤੇ ਤੁਸੀਂ ਉਹਨਾਂ ਨੂੰ ਐਕਸਕਲੂਡ ਕਰੋ। ਉਸ ਤੋਂ ਪਹਿਲੇ ਇੰਜ ਨਹੀਂ ਸੀ ਜਿਹੜੀ ਤੁਸੀਂ ਵੀ ਦੱਸਦੇ ਹੋ, ਔਰ ਮੈਂ ਸਾਡੇ ਸਾਰੇ ਲੋਕਾਂ ਨੇ ਸਿੱਖਾਂ ਨੂੰ ਬਲੇਮ ਕੀਤਾ, ਹਾਲਾਂਕਿ ਉਹ ਵੀ ਗਲਤ ਹੈ। ਪਹਿਲੇ ਮੁਸਲਮਾਨਾਂ ਨੇ ਉਹਨਾਂ ਤੇ ਹਮਲੇ ਕੀਤੇ, ਕਈ ਮਹੀਨਿਆਂ ਤੱਕ ਮੁਸਲਮਾਨ ਹੀ ਕਰਦੇ ਰਹੇ, ਫਿਰ ਬਾਅਦ ਵਿੱਚ ਉੱਥੋਂ ਦੇ ਫਿਰ ਪ੍ਰਿੰਸਲੀ ਸਟੇਟਸ ਇਨਵੋਲਵ ਹੋਈਆਂ, ਇਹ ਹੋਈਆਂ। ਉੱਥੇ ਮੈਂ ਇਹ ਵੀ ਦੱਸਿਆ ਕਿਤਾਬ ਵਿੱਚ ਕਿ ਸਿੱਖ ਤੇ ਚਾਹੁੰਦੇ ਸਨ ਕਿ ਉਹ ਹਮਲਾ ਕਰ, ਯਾਨੀ ਜਿਹੜੀ ਉਹਨਾਂ ਦੀ ਮਿਲੀਟੈਂਟ ਆਰਮੀ ਸੀ ਕਿ ਉਹ ਪਾਕਿਸਤਾਨੀ ਪੰਜਾਬ ਵਿੱਚ ਵੀ ਆ ਕੇ ਹਮਲੇ ਕਰਨ, ਲੇਕਿਨ ਜਵਾਹਰ ਲਾਲ ਨਹਿਰੂ ਨੇ ਬਿਲਕੁਲ ਪਾਬੰਦੀ ਦੇ ਨਾਲ ਕਿਹਾ ਕਿ ਬਾਰਡਰ ਤੁਸੀਂ ਕ੍ਰਾਸ ਨਹੀਂ ਕਰਨਾ। ਲੇਕਿਨ ਕਦੀ ਨਾ ਨਹਿਰੂ ਦੀ ਤਾਰੀਫ, ਮਹਾਤਮਾ ਗਾਂਧੀ ਜਿਨ੍ਹਾਂ ਨੇ ਹਜ਼ਾਰਾਂ ਮੁਸਲਮਾਨਾਂ ਦੀ ਜ਼ਿੰਦਗੀਆਂ ਬਚਾਈਆਂ। ਜਵਾਹਰ ਲਾਲ ਨਹਿਰੂ ਦਾ ਮੈਂ ਤੁਹਾਨੂੰ ਲਾਸਟ ਟਾਈਮ ਸ਼ਾਇਦ ਦੱਸਿਆ ਸੀ ਕਿ ਬੇਗਮ ਸ਼ਾਹ ਨਵਾਜ਼ ਨੇ ਦੱਸਿਆ ਕਿ ਮੇਰਾ ਪੂਰਾ ਟੱਬਰ ਅਰਾਈਆਂ ਦਾ ਜਿਹੜਾ ਬਟਾਲਾ ਦਾ ਸੀ ਉਹ ਘੇਰੇ 'ਚ ਆ ਗਿਆ ਸੀ ਔਰ ਬੜਾ ਵੱਡਾ ਕਤਲੇਆਮ ਹੋਣਾ ਸੀ। ਤੇ ਅਸੀਂ ਫਿਰ ਫੋਨ ਕੀਤਾ ਪੰਡਿਤ ਜੀ ਨੂੰ, ਉਹਨਾਂ ਨੇ ਫਿਰ ਉਹ ਸਾਰੇ ਬਚਾ ਲਏ, ਸਾਰੇ ਉੱਥੋਂ ਬਚ ਕੇ ਆ ਗਏ। ਜਲੰਧਰ ਵਿੱਚ ਵੀ ਐਵੀਡੈਂਸ ਮਿਲਦਾ ਹੈ, ਹਰ ਜਗ੍ਹਾ ਤੇ ਮਿਲਦਾ ਹੈ, ਲੇਕਿਨ ਕਦੀ ਇਹਨਾਂ ਦੇ ਜਿਹੜੇ ਨੈਰੇਟਿਵਸ ਦੇ ਵਿੱਚ ਨੇ ਨਾ, ਕਦੀ ਇਹਨਾਂ ਨੇ ਨਾ ਨਹਿਰੂ ਦੀ ਮਿਹਰਬਾਨੀਆਂ ਨੂੰ ਦਾ ਜ਼ਿਕਰ ਕੀਤਾ ਹੈ, ਨਾ ਮਹਾਤਮਾ ਗਾਂਧੀ ਦੀ। ਸਾਡਾ ਸਾਰਾ ਨੈਰੇਟਿਵ ਇੱਕ ਪ੍ਰੈਜੁਡਿਸ ਨੈਗੇਟਿਵ ਹੈ ਔਰ ਉਹਦੇ 'ਚ ਕੋਈ ਪੰਜਾਬ ਦਾ ਪਿਆਰ ਨਹੀਂ ਹੈਗਾ। ਉਹਦੇ 'ਚ ਸਿੱਖਾਂ ਔਰ ਮੁਸਲਮਾਨਾਂ ਦੀ ਇੱਕ ਜਾਲੀ ਬਰਾਦਰੀ ਬਣਾਈ ਜਾ ਰਹੀ ਹੈ ਔਰ ਹਿੰਦੂਆਂ ਨੂੰ ਐਕਸਕਲੂਡ ਕੀਤਾ ਜਾ ਰਿਹਾ ਹੈ। ਇਹਦਾ ਨਾ ਕੋਈ ਹਿਸਟੋਰੀਕਲ ਫੈਕਟ ਹੈ, ਨਾ ਇਹਦਾ ਕੋਈ ਮੋਰਲ ਬੇਸਿਸ ਹੈ। ਉਹਨਾਂ ਦਾ ਕਾਸਟ ਸਿਸਟਮ ਬਹੁਤ ਭੈੜਾ ਸੀ, ਵੈਰੀ ਗੁੱਡ, ਉਸ 'ਤੇ ਸਾਰੀ ਤਨਕੀਦ ਕਰਦੇ ਨੇ ਔਰ ਉਹਦੇ ਨਾਲ ਹਿੰਦੂਆਂ ਨੂੰ ਨੁਕਸਾਨ ਵੀ ਹੋਇਆ। ਉਹਨਾਂ ਨੇ ਜਦੋਂ ਆਪਣਾ ਹਿੰਦੁਸਤਾਨ ਆਜ਼ਾਦ ਕਰ ਲਿਆ ਤੇ ਅਨਟੱਚੇਬਿਲਿਟੀ ਨੂੰ ਇਲੀਗਲ ਕਰਾਰ ਦੇ ਦਿੱਤਾ। ਤੁਹਾਡੇ ਕਲਚਰ ਵਿੱਚ ਖਰਾਬੀ ਤੇ ਇੱਕ ਹੋ ਸਕਦੀ ਹੈ ਨਾ, ਜਿਸ ਤਰ੍ਹਾਂ ਅੱਜ ਅਸੀਂ ਬਲੈਸਫੇਮੀ ਦੇ ਜਾ ਕੇ ਲੋਕਾਂ ਨੂੰ ਮਾਰਦੇ ਫਿਰਨੇ ਆ, ਇਹ ਕਾਨੂੰਨ ਬਦਲ ਦਿਓ ਤੇ ਫਿਰ ਲੋਕ ਨਹੀਂ ਨਾ ਮਾਰਨਗੇ। ਲਿਹਾਜ਼ਾ ਇਹਨਾਂ ਨੂੰ ਕਦੀ ਖਿਆਲ ਨਹੀਂ ਆਉਂਦਾ ਕਿ ਯਾਰ ਜਿਨ੍ਹਾਂ ਨੇ, ਉਹ ਦੇਖੋ ਜਲਿਆਂਵਾਲਾ ਬਾਗ ਦੀ ਤੁਸੀਂ ਲਿਸਟ ਦੇਖੋ ਕਿੰਨੇ ਲੋਕ ਮਾਰੇ ਗਏ ਨੇ। ਦ ਮੈਜੋਰਿਟੀ ਆਫ ਪੀਪਲ ਕਿਲਡ ਵਰ ਹਿੰਦੂਜ਼, ਦ ਸੈਕੰਡ ਨੰਬਰ ਆਫ ਪੀਪਲ ਕਿਲਡ ਆਰ ਮੁਸਲਿਮਸ, ਥਰਡ ਨੰਬਰ ਤੇ ਸਿੱਖਾਂ ਦੀ ਡੈਥ ਹੈਗੀ ਹੈ। ਲਿਸਟ ਪੂਰੀ ਦੇਖ ਲਓ। ਲੇਕਿਨ ਜਿਹੜਾ ਪੇਂਟ ਕੀਤਾ ਗਿਆ ਜਲਿਆਂਵਾਲੇ ਬਾਗ ਨੂੰ, ਤਿਵੇਂ ਲੱਗਦਾ ਕਿ ਜਿਵੇਂ ਸਾਰੇ ਉਹਦੇ ਵਿੱਚ ਸਿੱਖ ਜਿਹੜੇ ਸਨ ਉਹ ਮਾਰੇ ਗਏ। ਬਿਲਕੁਲ ਬਰਅਕਸ ਹੈ। ਕਾਊਂਟ ਕਰ ਲਓ, ਤੁਹਾਨੂੰ ਨੰਬਰ ਮੈਂ ਤੁਹਾਨੂੰ ਆਪਣਾ ਉਹ ਲਿਸਟ ਭੇਜ ਦਿਆਂਗਾ। ਸਭ ਤੋਂ ਜ਼ਿਆਦਾ ਹਿੰਦੂ ਮਾਰੇ ਗਏ, ਉਹਦੇ ਬਾਅਦ ਮੁਸਲਮਾਨ ਮਾਰੇ ਗਏ, ਉਹਦੇ ਬਾਅਦ ਸਿੱਖ ਮਾਰੇ ਗਏ ਨੇ। ਲਿਹਾਜ਼ਾ ਇਹ ਸਭ ਝੂਠ ਹੈ ਯਾਰ, ਇਟਸ ਆਲ ਲਾਈਜ਼। ਔਰ ਕਿਉਂਕਿ ਸਾਡੇ ਰਿਸਰਚ ਦੀ ਕੋਈ ਟ੍ਰੈਡੀਸ਼ਨ ਨਹੀਂ ਹੈ, ਲਿਹਾਜ਼ਾ ਜੋ ਸਟੇਟ ਕਹਿੰਦੀ ਹੈ ਉਹੋ ਜਿਹੀਆਂ ਗੱਲਾਂ ਤੁਹਾਨੂੰ ਡਿਲੀਵਰ ਕਰ ਦਿੰਦੇ ਨੇ। ਸਿੰਪਲ ਐਸ ਦੈਟ। ਬਿਲਕੁਲ ਸਹੀ। ਜਿਹੜਾ ਮੈਂ ਤੁਹਾਡੇ ਨਾਲ ਟਾਕ ਕਰਕੇ ਜਾਂ ਤੁਹਾਡੀ ਬੁੱਕ ਪੜ੍ਹਨ ਤੋਂ ਬਾਅਦ ਜਿਸ ਕਨਕਲੂਡ ਮੈਂ ਕਰਦਾ ਹਾਂ ਆਪਣੇ ਤੌਰ ਤੇ, ਉਹ ਇਹ ਕਰਦਾ ਹਾਂ ਕਿ ਸਟਾਰਟ ਮੁਸਲਿਮ ਲੀਗ ਵੱਲੋਂ ਹੁੰਦਾ ਹੈ। ਮੁਸਲਿਮ ਲੀਗ ਆਪਣਾ ਪੋਲੀਟੀਕਲ ਜਿਹੜਾ ਏਜੰਡਾ ਹੈ ਉਸ ਨੂੰ ਅਚੀਵ ਕਰਨ ਲਈ ਉਹ ਤਸ਼ੱਦਦ ਕਰਵਾਉਂਦੀ ਹੈ ਔਰ ਇਸ ਤੇ 6 ਮਹੀਨੇ ਪੂਰੇ ਮਾਰਚ ਤੋਂ ਲੈ ਕੇ ਤੇ ਅਗਸਤ ਤੱਕ ਇੱਥੇ ਸਾਰੇ ਤਸ਼ੱਦਦ ਹੁੰਦਾ ਰਹਿੰਦਾ ਹੈ। ਚੜ੍ਹਦੇ ਵਾਲੇ ਪਾਸੇ ਕੋਈ ਉਸ ਵੇਲੇ ਤਸ਼ੱਦਦ ਨਹੀਂ ਹੁੰਦਾ, ਕੋਈ ਸਿੱਖ ਕਿਸੇ ਮੁਸਲਮਾਨ ਨੂੰ ਉੱਥੇ ਨਹੀਂ ਮਾਰ ਲਿਆ। ਜਦੋਂ ਐਂਡ ਹੋ ਜਾਂਦਾ ਹੈ ਤੇ ਉਦੋਂ ਫਿਰ ਜਦੋਂ ਇੱਥੋਂ ਲੋਕ ਜਾਂਦੇ ਨੇ ਉਹ ਫਿਰ ਉੱਥੋਂ ਤਿਆਰ ਕਰਦੇ ਨੇ। ਫਿਰ ਜਿਹੜੇ ਪ੍ਰਿੰਸਲੀ ਸਟੇਟਸ ਹਨ ਉਹ ਆਪਣਾ ਫਾਇਦਾ ਲੱਭਣ ਲਈ ਉਹਨਾਂ ਸਿੱਖਾਂ ਨੂੰ ਆਪਣੇ ਉਹ ਜਿਹੜੇ ਗਰੁੱਪ ਸਨ ਮਾਰਨ ਵਾਲੇ ਆਪਣੇ ਨਾਲ ਮਿਲਾਉਂਦੇ ਔਰ ਫਿਰ ਉੱਥੋਂ ਦੀ ਜਿਹੜੀ ਮਾਰ ਦਾੜ ਹੈ ਰਿਐਕਸ਼ਨ ਦੇ ਤੌਰ ਤੇ ਉਹ ਸ਼ੁਰੂ ਹੋ ਜਾਂਦੀ ਚੜ੍ਹਦੇ ਪੰਜਾਬ ਦੇ ਵਿੱਚ। ਫਿਰ ਜਿਹੜਾ ਮੁਸਲਮਾਨ ਉਹ ਮਾਰਿਆ ਜਾਂਦਾ ਹੈ ਔਰ ਸਭ ਤੋਂ ਇਹਨਾਂ ਦੇ ਵਿੱਚ ਜਿਹੜਾ ਪੁਰਅਮਨ ਰਹਿੰਦਾ ਹੈ ਇਸ ਪੂਰੇ ਇਸ ਕਤਲਾਮ ਦੇ ਵਿੱਚ, ਉਹ ਸਭ ਤੋਂ ਜ਼ਿਆਦਾ ਜਿਹੜਾ ਰਿਹਾ ਹੈ ਹਿੰਦੂ। ਹੁਣ ਇਸ ਨੂੰ ਕੋਈ ਮੰਨੇ ਜਾਂ ਨਾ ਮੰਨੇ, ਲੇਕਿਨ ਹਕੀਕਤ ਇਸ ਅਸੀਂ ਅੱਜ ਮੰਨ ਲਵੀਏ ਜਾਂ ਕੱਲ ਮੰਨ ਲਵੀਏ, ਇਹ ਸਾਨੂੰ ਮੰਨਣਾ ਪਏਗਾ। ਹੁਣ ਮੈਂ ਅਗਲੇ ਕੁਐਸਚਨ ਤੇ ਜਾਣਾ
ਕਿ ਜਿਹੜੀ ਪੰਜਾਬ ਦੀ ਵੰਡ ਹੋਈ ਹੈ, ਇਹਦਾ ਜਿਹੜੇ ਬਾਅਦ ਦੇ ਵਿੱਚ ਦੋ ਮੁਲਕ ਬਣਦੇ ਹਨ 47 ਦੇ ਵੇਲੇ, ਇੰਡੀਆ ਔਰ ਪਾਕਿਸਤਾਨ, ਇਹਦੇ ਤੇ ਜਿਹੜੀ ਆਉਣ ਵਾਲੀ ਹੁਣ 73 ਸਾਲਾ ਲਾਈਫ ਹੈ ਦੋਨਾਂ ਮੁਲਕਾਂ ਦੀ ਪਾਰਟੀਸ਼ਨ ਤੋਂ ਬਾਅਦ ਦੀ, ਉਹਨਾਂ ਦੇ ਵਿੱਚ ਜਿਹੜੀ ਪੰਜਾਬ ਦੀ ਵੰਡ ਦਾ ਜਿਹੜਾ ਦੁਖਾਂਤ ਹੈ ਉਹ ਕਿਸ ਤਰੀਕੇ ਨਾਲ ਇਹਦੇ ਦਰਮਿਆਨ ਰਹੀ ਆ, ਔਰ ਪੋਲੀਟੀਕਲੀ ਇੰਡੀਆ ਔਰ ਪਾਕਿਸਤਾਨ ਦੇ ਅੰਦਰ ਜਿਹੜੀ ਨਫ਼ਰਤ ਫੈਲੀ ਉਹ ਇਸ ਕਤਲਾਮ ਦੀ ਵਜ੍ਹਾ ਤੋਂ, ਕਿਆ ਉਸ ਤੋਂ ਬਾਅਦ ਪੰਜਾਬ ਕੋਈ ਆਪਣੇ ਉਸ ਤੋਂ ਨਿਕਲ ਪਾਇਆ? ਉਸ ਜਿਹੜਾ ਉਹ ਇੱਕ ਬੰਦੂਕ ਕਲਚਰ ਸੀ, ਤਲਵਾਰ ਦਾ ਕਲਚਰ ਸੀ ਉੱਧਰ ਜਾਂ ਇੱਧਰ ਦਾ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਦੀ ਤਰੱਕੀ ਸੀ, ਪ੍ਰੋਗਰੈਸ ਕਰਨੀ ਸੀ, ਇੱਥੋਂ ਕੋਈ ਕ੍ਰੀਏਟਿਵਿਟੀ ਨਿਕਲਣੀ ਸੀ, ਉਹ ਕਿਸ ਹੱਦ ਤੱਕ ਨਿਕਲੀ? ਇਹ ਸਾਰੇ ਜਿਹੜਾ ਫੇਜ਼ ਹੈ ਇਸ ਨੂੰ ਕਿਵੇਂ ਤੁਸੀਂ ਦੇਖਦੇ ਹੋ? ਦੇਖੋ ਜੀ, ਸਭ ਤੋਂ ਵੱਡਾ ਅਸੀਂ ਕਈ ਦਫਾ ਗੱਲ ਕਰ ਚੁੱਕੇ ਹਾਂ ਕਿ ਇੰਡੀਆ ਦੀ ਪਾਰਟੀਸ਼ਨ ਦਰਅਸਲ ਪੰਜਾਬ ਦੀ ਪਾਰਟੀਸ਼ਨ ਹੈ, ਕਿਉਂਕਿ ਸਭ ਤੋਂ ਜ਼ਿਆਦਾ ਕਤਲੇਆਮ ਇੱਥੇ ਹੋਇਆ, ਸਭ ਤੋਂ ਜ਼ਿਆਦਾ ਲੋਕ ਆਪਣੇ ਘਰ ਤੋਂ ਬੇਘਰ ਪੰਜਾਬ ਵਿੱਚ ਹੋਏ। ਜੇ ਇਹ ਪੰਜਾਬ ਯੂਨਾਈਟਿਡ ਰਹਿੰਦਾ ਤੇ ਸ਼ਾਇਦ ਬਹੁਤ ਪਾਵਰਫੁਲ ਇਲਾਕਾ ਹਿੰਦੁਸਤਾਨ ਦਾ ਬਣਦਾ, ਕਿਉਂਕਿ ਲੱਗਦਾ ਸੀ ਕਿ ਇੱਥੇ ਇੰਡਸਟਰੀ ਵੀ ਲੱਗਣੀ ਸੀ, ਸਾਰਾ ਕੁਝ ਹੋ ਰਿਹਾ ਸੀ ਆਰਾਮ ਨਾਲ। ਬੰਬੇ ਸਭ ਤੋਂ ਅੱਗੇ ਸੀ, ਕੈਲਕਟਾ ਅੱਗੇ ਸੀ, ਕਿਉਂਕਿ ਸਭ ਤੋਂ ਪਹਿਲੇ ਅੰਗਰੇਜ਼ ਉੱਥੇ ਆਏ ਔਰ ਉੱਥੇ ਉਹਨਾਂ ਨੇ ਆਪਣੀ ਮੰਡੀਆਂ ਤਿਆਰ ਕੀਤੀਆਂ। ਲੇਕਿਨ ਪੰਜਾਬ ਦੇ ਉੱਤੇ ਅੰਗਰੇਜ਼ਾਂ ਨੇ ਜਦੋਂ ਹਾਸਲ ਕਰ ਲਿਆ ਤੇ ਬਹੁਤ ਡਿਵੈਲਪਮੈਂਟ ਉਹਨਾਂ ਨੇ ਪੰਜਾਬ ਵਿੱਚ ਕੀਤੀ। ਨਹਿਰਾਂ ਦਾ ਨੈਟਵਰਕ ਬਣਿਆ, ਦੁਨੀਆ ਦਾ ਸਭ ਤੋਂ ਵੱਡਾ ਨੈਟਵਰਕ ਇੱਥੇ ਬਣਿਆ। ਪੜ੍ਹਾਈ ਲਿਖਾਈ ਦਾ ਉਹ ਫਿਰ ਨਵਾਂ ਦੌਰ ਲਾ ਕੇ ਆਏ ਤੇ ਉਹਦੇ 'ਚ ਯੂਨੀਵਰਸਿਟੀਆਂ ਬਣੀਆਂ। ਲਾਹੌਰ ਸਾਰੇ ਹਿੰਦੁਸਤਾਨ ਦਾ ਸਭ ਤੋਂ ਜ਼ਿਆਦਾ ਕਾਲਜ ਯੂਨੀਵਰਸਿਟੀਆਂ ਵਾਲਾ ਸ਼ਹਿਰ ਬਣ ਗਿਆ ਸੀ। ਜਿੰਨੇ ਵੱਡੇ ਲੋਕ ਸਨ ਇੱਥੇ ਆਪਣਾ ਘਰ ਬਣਾਉਣਾ ਪਸੰਦ ਕਰਦੇ ਸਨ। ਉਹ ਸਾਰਾ ਖਤਮ ਹੋ ਗਿਆ, ਪਾਰਟੀਸ਼ਨ ਹੋ ਗਈ, ਔਰ ਨਫ਼ਰਤਾਂ ਜਿਹੜੀਆਂ ਫਿਰ ਕਤਲੇਆਮ ਵਿੱਚ, ਲੋਕਾਂ ਦੀ ਲੁੱਟ ਮਾਰ ਵਿੱਚ, ਔਰਤਾਂ ਨੂੰ ਚੁੱਕਣ ਦਾ, ਬੱਚਿਆਂ ਨੂੰ ਨੇਜ਼ਿਆਂ ਤੇ ਉਠਾ ਲੈਣ ਦਾ ਜਿਹੜਾ ਇੱਕ ਉਹ ਕੀ ਕਹਿੰਦੇ ਨੇ ਟਰੋਮਾ ਜਿਹੜਾ ਹਿਲਾ ਦਿੰਦਾ ਹੈ, ਉਹ ਫਿਰ ਜਨਰੇਸ਼ਨਸ ਤੱਕ ਚੱਲਦਾ ਤੁਹਾਡੇ ਨਾਲ। ਤੇ ਇਹ ਪਾਰਟੀਸ਼ਨ ਜਿਹੜੀ ਹੈ ਇਸ ਨੇ ਬਹੁਤ ਵੱਡੇ ਧਚਕੇ ਲਾਏ ਨੇ ਸਾਡੀ ਕਲੈਕਟਿਵ ਸੈਂਸ ਆਫ ਬੀਇੰਗ ਇੰਡੀਅਨਸ, ਕਿ ਅਸੀਂ ਸਨਸ ਆਫ ਦਾ ਸੋਇਲ ਹਾਂ। ਹੁਣ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਸਨਸ ਆਫ ਦਾ ਸੋਇਲ ਗਿਣ ਲਿਆ, ਲੇਕਿਨ ਇਹ ਨਹੀਂ ਪਤਾ ਕਿ ਸਾਰੇ ਮੁਸਲਮਾਨ ਜਿਹੜੇ ਅਸੀਂ ਹਾਂ ਤੇ ਸਾਰੇ ਸਿੱਖ ਜਿਹੜੇ ਆ, ਸਾਡੇ ਵੱਡੇ ਜਿਹੜੇ ਸਨ ਉਹ ਇੱਕ ਜ਼ਮਾਨੇ 'ਚ ਹਿੰਦੂ ਸਨ। ਬਿਲਕੁਲ ਬਿਲਕੁਲ। ਇਹ 1 ਜਾਂ 2% ਕਿਸੇ ਦੇ ਬਾਹਰੋਂ ਆਏ ਹੋਣਗੇ ਤੇ ਸੋ ਵਾਟ, ਉਹਨਾਂ ਨੇ ਵੀ ਆ ਕੇ ਪਨਾਹ ਤੇ ਫਿਰ ਇੱਥੇ ਜ਼ਮੀਨ 'ਚ ਲਈ ਨਾ। ਸਾਡੇ ਸਾਰੇ ਵੱਡੇ ਜਿਹੜੇ ਸਨ ਇੱਕ ਜ਼ਮਾਨੇ 'ਚ ਹਿੰਦੂ ਸਨ, ਜਿਹੜੇ ਮੁਸਲਮਾਨ ਹੋ ਗਏ। ਤੇ ਵੀ ਆਰ ਸੈਲਫ ਹੇਟਿੰਗ ਪੀਪਲ, ਆਪਣੇ ਨਾਲ ਨਫ਼ਰਤ ਕਰਨੇ ਆ। ਸਿਰਫ ਮੇਰੀ ਹਿੰਦੂਆਂ ਤੇ ਜਿਹੜਾ ਇਤਰਾਜ਼ ਹੈ, ਔਰ ਹਰ ਪੜ੍ਹਿਆ ਲਿਖਿਆ ਹਿੰਦੂ ਮੰਨ ਲੈਂਦਾ ਕਿ ਹਾਂ ਇਹ ਕਾਸਟ ਸਿਸਟਮ ਨੇ ਲੋਕਾਂ ਨੂੰ ਏਲੀਏਨੇਟ ਕੀਤਾ। ਲਿਹਾਜ਼ਾ ਸਭ ਤੋਂ ਪਹਿਲੇ ਆਪਣੀ ਕਮਜ਼ੋਰੀ ਨੂੰ ਮੰਨ ਲੈਣਾ ਜਿਹੜਾ ਹੈ, ਉੱਥੋਂ ਕਰੈਕਸ਼ਨ ਸ਼ੁਰੂ ਹੁੰਦੀ ਹੈ। ਔਰ ਇੰਡੀਅਨ ਸਟੇਟ ਨੇ ਜਿਹੜੀ ਕਨਸਟੀਟਿਊਸ਼ਨ ਬਣਾਈ ਉਹਦੇ ਵਿੱਚ ਹਿੰਦੂ ਮਤ ਨੂੰ ਕੋਈ ਸਟੇਟਸ ਨਹੀਂ ਹੈਗਾ। all religions are of equal respect according to the Indian constitution। ਉਹ ਤੇ ਹੁਣ ਜਾ ਕੇ BJP ਔਰ RSS ਨੇ ਕਿਹਾ ਕਿ ਯਾਰ ਸਾਰੇ ਜੇ ਮਜ਼ਹਬ ਦੀ ਬੁਨਿਆਦ ਤੇ ਸਿਆਸਤ ਕਰਦੇ ਨੇ ਤੇ ਅਸੀਂ ਕਿਉਂ ਨਾ ਕਰੀਏ। ਲੇਕਿਨ ਜਿਨ੍ਹਾਂ ਨੇ ਇੰਡੀਆ ਬਣਾਇਆ ਸੀ ਉਹ ਇੱਕ ਸੈਕੂਲਰ ਇੰਡੀਆ ਬਣਾਇਆ ਸੀ। ਇੰਡੀਆ ਦਾ ਪਹਿਲਾ ਐਜੂਕੇਸ਼ਨ ਮਿਨਿਸਟਰ ਜਿਹੜਾ ਸੀ ਮੁਸਲਮਾਨ ਸੀ, ਮੌਲਾਨਾ ਅਬੁਲ ਕਲਾਮ ਆਜ਼ਾਦ। ਪਹਿਲੇ 5 ਜਿਹੜੇ ਨੇ ਐਜੂਕੇਸ਼ਨ ਮਿਨਿਸਟਰ ਮੁਸਲਮਾਨ ਬਣਾਏ ਤਾਂ ਕਿ ਜਿਹੜੇ ਮੁਸਲਮਾਨ ਉੱਥੇ ਰਹਿ ਗਏ ਨੇ ਉਹਨਾਂ ਨੂੰ ਇਨਕਰੇਜ ਕਰੋ ਕਿ ਪੜ੍ਹੋ। ਉਹ ਮੁਸਲਮਾਨ ਖੁਦ ਹੀ ਮੌਲਵੀਆਂ ਕੋਲ ਜਾ ਕੇ ਮਦਰਸਿਆਂ 'ਚ ਬੈਠਣ ਤੇ ਕੋਈ ਕੀ ਕਰੇ। ਇਹ ਜੇ ਸਾਡੀ ਪ੍ਰੋਬਲਮ ਪਾਰਟੀਸ਼ਨ ਨੇ ਲੋਕਾਂ ਦੀ ਜਿਹੜੀ ਹੁੰਦੀ ਹੈ ਨਾ ਇੱਕ ਸੈਂਸ ਆਫ ਜਸਟਿਸ, ਉਹਨੂੰ ਮਜਰੂਹ ਕਰਤਾ ਹੈ। ਮੈਂ ਜਿਹੜੇ ਜਾ ਕੇ ਇੰਟਰਵਿਊ ਕਰ ਰਹੇ ਹੁੰਦੇ ਨੇ ਨਾ, ਆਈ ਫੀਲ ਸੌਰੀ ਫॉर them, ਕਿਉਂਕਿ ਉਹ ਕੋਈ ਪੰਜਾਬ ਦੀ ਗੱਲ ਨਹੀਂ ਕਰ ਰਹੇ ਹੁੰਦੇ, ਉਹ ਇੱਕ ਏਜੰਡੇ ਦੀ ਗੱਲ ਕਰ ਰਹੇ ਹੁੰਦੇ ਨੇ। ਬਈ 29% ਦਾ ਕਿੱਥੇ ਜ਼ਿਕਰ ਹੈ, 13.2 ਦਾ ਤੁਸੀਂ ਕਰ ਰਹੇ ਹੋ ਆਲ ਦ ਟਾਈਮ। ਹਿੰਦੂ ਮੁਸਲਿਮ ਸਿੱਖ ਭਾਈ ਇਹ ਤੇ ਕਦੀ ਹੋਏ ਹੀ ਨਹੀਂ ਸੀ ਪਾਰਟੀਸ਼ਨ ਦੇ ਰਾਈਟਸ ਦੇ ਬਾਅਦ। ਇਹ ਖਾਲਿਸਤਾਨ ਦੀ ਮੂਵਮੈਂਟ ਦੇ ਬਾਅਦ ਨया ਏਜੰਡਾ ਬਣਿਆ। ਕਰਤਾਰਪੁਰ ਵੀ ਜਿਹੜਾ ਇਹਨਾਂ ਨੇ ਕੀਤੇ ਇਹ ਸਾਰਾ ਕੁਝ, ਉਹਦੇ ਵਿੱਚ ਵੀ ਇਹ ਇੱਕ ਐਂਗਲ ਹੈਗਾ। ਅਸੀਂ ਤਾਂ ਕਹਿੰਦੇ ਆ ਪੂਰਾ ਪੰਜਾਬ ਖੋਲੋ। ਮੇਰੀ ਪੰਜਾਬ ਦੀ ਕਿਤਾਬ ਵਿੱਚ ਤੁਸੀਂ ਦੇਖ ਲਓ, ਕਈ ਐਗਜ਼ਾਮਪਲ ਨੇ। ਰਾਣਾ ਮੁਹੰਮਦ ਰਸ਼ੀਦ ਸਾਹਿਬ ਦਾ ਇੱਕ ਹੈ ਕਿ ਸਾਡੇ ਉਹ ਪੰਡਿਤ ਟੀਚਰ ਸਨ ਜਿਹੜੇ ਸਾਡੇ ਖੂਹ ਤੇ ਆ ਜਾਂਦੇ ਸਨ ਤੇ ਮੁਸਲਮਾਨ ਮੁੰਡਿਆਂ ਨੂੰ ਐਕਸਟਰਾ ਕਲਾਸਿਸ ਪੜ੍ਹਾਉਂਦੇ ਸਨ। ਫਿਰ ਚੌਧਰੀ ਮੁਹੰਮਦ ਬਸ਼ੀਰ ਦਾ ਹੈਗਾ ਪਠਾਨਕੋਟ ਤੋਂ, ਉਹ ਕਹਿੰਦੇ ਨੇ ਕਿ
ਮੇਰੀ ਅੱਖਾਂ 'ਚ ਇੱਕ ਦਿਨ ਬੜੀ ਤਕਲੀਫ ਸੀ। ਉਸ ਜ਼ਮਾਨੇ 'ਚ ਅੱਖਾਂ ਆ ਜਾਂਦੀਆਂ ਸਨ ਲੋਕ ਦੀ, ਬੱਚਿਆਂ ਦੀ, ਤੇ ਉਹ ਕਹਿੰਦੇ ਨੇ ਕਿ ਸਾਡੇ ਘਰ ਦੇ ਨਾਲ ਇੱਕ ਪੰਡਤ ਜੀ ਦਾ ਘਰ ਸੀ, ਪੰਡਤ ਬੂਆ ਦਿੱਤਾ, ਇਹ ਉਹਨਾਂ ਦਾ ਨਾਂ ਸੀ। ਉਹਨਾਂ ਨੇ ਦੇਖਿਆ ਕਿ ਮੈਂ ਰੋ ਰਿਹਾ, ਉਹਨੇ ਕਿਹਾ ਪੁੱਤਰ ਕੀ ਹੋਇਆ? ਉਹਨੇ ਕਿਹਾ ਮੈਨੂੰ ਇਸ ਤਰ੍ਹਾਂ ਅੱਖਾਂ 'ਚ ਬੜੀ ਦਰਦ ਹੋ ਰਹੀ ਹੈ। ਉਹ ਆਏ ਹੇਠਾਂ, ਦਵਾਈ ਪਾਈ, ਉਹ ਕਹਿੰਦੇ ਨੇ ਠੀਕ ਹੋ ਗਏ ਨੇ, ਤੇ ਅੱਜ ਮੈਂ ਇੱਥੇ ਲਾਹੌਰ 'ਚ ਬੈਠਾ, ਮੈਂ ਦਾਦਾ ਉਹ ਬਣ ਗਿਆ, ਲੇਕਿਨ ਮੈਨੂੰ ਉਹਨਾਂ ਦੀ ਜਿਹੜੀ ਮਿਹਰਬਾਨੀ ਉਹ ਯਾਦ ਆਉਂਦੀ ਹੈ। ਉਹ ਕਿੱਥੇ ਨਹੀਂ ਹੈ ਜ਼ਿਕਰ? ਵਾਈ ਡੋਂਟ ਦੇ ਮੈਂਸ਼ਨ? ਸਰਦਾਰ ਇਹ ਕਰ ਲਿਆ, ਸਰਦਾਰ ਆਪਣੇ ਇਹ ਏਜੰਡਿਆਂ ਦੇ ਉੱਤੇ ਲੱਗੇ ਹੋਏ ਨੇ। ਮੈਂ ਇਹਨਾਂ ਦੇ ਇੰਟਰਵਿਊ ਦੇਖ ਕੇ ਥੋੜਾ ਲਰਨ ਵੀ ਕਰਨਾ, ਲੇਕਿਨ ਮੈਨੂੰ ਦੁੱਖ ਵੀ ਹੁੰਦਾ ਹੈ ਕਿ ਯਾਰ ਜੇ ਤੁਸੀਂ ਪੰਜਾਬ ਦੀ ਗੱਲ ਜੇ ਹੁਣ ਸ਼ੁਰੂ ਹੀ ਕੀਤੀ ਹੈ ਤੇ ਉਹਦੇ 'ਚ ਵੀ ਡੰਡੀ ਪੇ ਮਾਰਦੇ ਹੋ। ਸਭ ਦੀ ਤੁਸੀਂ ਚੀਜ਼ਾਂ ਲੈ ਕੇ ਆਓ ਨਾ। ਸਰ ਗੰਗਾ ਰਾਮ ਦੇ ਜ਼ਿਕਰ ਦੇ ਬਗੈਰ ਕਦੀ ਮਾਡਰਨ ਪੰਜਾਬ ਦੀ ਗੱਲ ਹੋ ਸਕਦੀ ਹੈ? ਬਿਲਕੁਲ। ਇਹਨਾਂ ਨੇ ਕੀਤੀ ਹੈ ਕਿਸੇ ਨੇ? ਇਹ ਜਿਹੜੇ ਇੰਟਰਵਿਊ ਕਰਦੇ ਫਿਰਦੇ ਨੇ, ਕਦੀ ਜ਼ਿਕਰ ਕੀਤਾ ਇਹਨਾਂ ਨੇ? ਨੋ, ਕਿਉਂਕਿ ਹੁਕਮ ਹੈ ਵੇ ਕਿ ਨਹੀਂ, ਹਿੰਦੂਆਂ ਦੀ ਗੱਲ ਨਹੀਂ ਕਰਨੀ। ਹਾਲਾਂਕਿ ਹਜ਼ਾਰੋਂ ਲੱਖੋਂ ਮੁਸਲਮਾਨ ਲਾਹੌਰ ਦੇ ਕਮ ਸੇ ਕਮ ਸਰ ਗੰਗਾ ਰਾਮ ਵਿੱਚ ਹਸਪਤਾਲ ਦੇ ਵਿੱਚ ਫ੍ਰੀ ਇਲਾਜ ਕਰਾ ਚੁੱਕੇ ਨੇ। ਹੁਣ ਤੇ ਪਤਾ ਨਹੀਂ ਕੀ ਉਸ ਹਸਪਤਾਲ ਦਾ ਹਾਲ ਹੈ, ਲੇਕਿਨ ਮੈਂ ਖੁਦ 62 ਚ ਮੇਰਾ ਉੱਥੇ ਆਪਰੇਸ਼ਨ ਹੋਇਆ ਸੀ, ਔਰ ਉਸ ਦਿਨ ਮੈਨੂੰ ਯਾਦ ਆਇਆ ਸੀ ਕਿ ਦੇਖੋ ਇਹ ਇੱਕ ਬੰਦਾ ਇਹ ਹਸਪਤਾਲ ਬਣਾ ਗਿਆ ਤੇ ਉਹਦੇ ਨਾਲ ਮੈਂ ਵੀ ਫਾਇਦਾ ਉਠਾ ਰਿਹਾ। ਲਾਲਾ ਲਾਜਪਤ ਰਾਏ ਦਾ ਨਾਲ ਵੀ ਤੇ ਇਹੀ ਹਾਲ ਹੈ ਨਾ। ਲਾਲਾ ਲਾਜਪਤ ਰਾਏ ਦਾ ਜਿਹੜਾ ਪੁਰਾਣਾ ਫੇਸ ਹੈ ਨਾ, ਜਿਹੜਾ ਉਹ ਇੱਕ ਹਿੰਦੂ ਮਜ਼ਹਬੀ ਤਨਜ਼ੀਮ ਦੇ ਨਾਲ ਉਹ ਜੁੜੇ ਸਨ, ਸਿਰਫ ਉਹ ਦਿਖਾਇਆ ਜਾਂਦਾ ਹੈ ਐਜ਼ ਏ ਹਿਊਮਨ। ਜਿਨ੍ਹਾਂ ਨੇ ਹੁਣ ਗੁਲਾਬ ਦੇਵੀ ਹਸਪੀਟਲ ਹੈ, ਗੁਲਾਬ ਦੇਵੀ ਹਸਪੀਟਲ ਦੇ ਵਿੱਚ ਉਹਨਾਂ ਨੇ ਪਾਬੰਦੀ ਤਾਂ ਨਹੀਂ ਲਾਈ ਕਿ ਤੇ ਸਿਰਫ ਹਿੰਦੂ ਆਣਗੇ, ਬਲਕਿ ਲਾਲਾ ਜੀ ਦੀ ਜਿਹੜੀ ਵਾਲਦਾ ਨੇ ਨਾ, ਜਾਨਕੀ ਦੇਵੀ ਜਾਂ ਸ਼ਾਇਦ ਗੁਲਾਬ, ਉਹਨਾਂ ਨੇ ਖੁਦ ਹਸਪਤਾਲ ਬਣਾਇਆ ਜਿਸ ਤੋਂ ਫਾਇਦਾ ਉਠਾਉਂਦੇ ਨੇ। ਜੀ। ਔਰ ਲਾਲਾ ਜੀ ਜਿਹੜੇ ਸਨ, ਇਹਨਾਂ ਦੀ ਵੀ ਹਿਸਟਰੀ ਸੁਣ ਲਓ। ਲਾਲਾ ਜੀ ਦੇ ਵਾਲਿਦ ਸਾਹਿਬ ਜਿਹੜੇ ਸਨ ਉਹ ਮੁਸਲਮਾਨ ਹੋ ਗਏ ਸਨ, ਸਰ ਸੈਯਦ ਦੇ ਮੋਤਕਿਦ ਹੋ ਗਏ ਸਨ ਨਕਸ਼ਬੰਦੀ ਆਰਡਰ ਵਿੱਚ। ਲੇਕਿਨ ਸਰ ਸੈਯਦ ਨੇ ਫਿਰ ਜਦੋਂ ਪਲਟਾ ਕੀਤਾ ਔਰ ਕਿਹਾ ਕਿ ਹਿੰਦੂ ਔਰ ਮੁਸਲਮਾਨ ਦੋ ਕੌਮਾਂ ਨੇ ਔਰ ਅਸੀਂ ਅੰਗਰੇਜ਼ਾਂ ਦਾ ਸਾਥ ਦੇਵਾਂਗੇ, ਫਿਰ ਉਹ ਵਾਪਸ ਹਿੰਦੂ ਹੋ ਗਏ। ਲਾਲਾ ਲਾਜਪਤ ਰਾਏ ਦਾ ਤੇ ਜਿਹੜਾ ਹਿੰਦੂ ਹੋਣਾ ਹੈ ਉਹ ਰਿਐਕਸ਼ਨ ਹੈ ਟੂ ਸਰ ਸੈਯਦ, ਕਿ ਤੁਸੀਂ ਬਜਾਏ ਕਹੋ ਕਿ ਅਸੀਂ ਸਾਰੇ ਮਿਲ ਕੇ ਆਪਣੀ ਆਜ਼ਾਦੀ ਕਰਾਂਗੇ, ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਨੂੰ ਔਰ ਹਿੰਦੂਆਂ ਨੂੰ ਛੱਡੋ, ਅੰਗਰੇਜ਼ਾਂ ਦਾ ਸਾਥ ਦਿਓ। ਫਿਰ ਉਹ ਵਿਚਾਰਾ ਵਾਪਸ ਆ ਗਿਆ। ਇਹ ਵੀ ਕੋਈ ਨਹੀਂ ਦੱਸਦਾ। ਮੇਰੀ ਜਿਹੜੀ ਜਿਨ੍ਹਾਂ ਵਾਲੀ ਕਿਤਾਬ ਹੈ, ਸ਼ਾਇਦ ਉਹਦੇ 'ਚ ਮੈਂ ਜ਼ਿਕਰ ਵੀ ਕੀਤਾ ਹੈ ਕਿ ਉਹਨਾਂ ਦੇ ਵਾਲਿਦ ਮੁਸਲਮਾਨ ਹੋ ਗਏ ਸਨ। ਅੱਛਾ ਸਰ, ਅਸੀਂ ਹਰ ਜਗ੍ਹਾ ਤੇ ਡੰਡੀ ਮਾਰੀ ਹੈ, ਮੈਨੂੰ ਸਮਝ ਨਹੀਂ ਆਉਂਦੀ ਕਿ ਉਸ ਡੰਡੀ ਮਾਰ ਕੇ ਤੇ ਅਸੀਂ ਕੀ ਅਚੀਵ ਕੀ ਕਰਨਾ ਚਾਹੁੰਦੇ ਹਾਂ। ਅਗਰ ਅਸੀਂ ਸਿੰਸੀਅਰ ਹੈ ਆਪਣੀ ਧਰਤੀ ਦੇ ਨਾਲ, ਅਸੀਂ ਮਤਲਬ ਭਗਤ ਸਿੰਘ ਦਾ ਜਿਹੜਾ ਕਰੈਕਟਰ ਹੈ ਉਹਨੂੰ ਵੀ, ਜਿਹੜਾ ਪੰਜਾਬੀ ਅੱਜ ਦਾ ਹੈ, ਮਤਲਬ ਮੈਂ ਪ੍ਰਾਊਡਲੀ ਪੰਜਾਬੀ ਹਾਂ, ਮੈਨੂੰ ਇਹ ਦੱਸਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਪੈਣੀ ਵੀ ਨਹੀਂ ਚਾਹੀਦੀ। ਉਹਦੇ ਵਾਸਤੇ ਹੁਣ ਜਿਹੜੀ ਉਸ ਵੇਲੇ ਦੀ ਮੂਵਮੈਂਟ ਹੈ, ਇਹਨਾਂ ਨੌਜਵਾਨਾਂ ਦੀ ਮੂਵਮੈਂਟ ਹੈ, ਜਿਹੜੀ ਲਾਲਾ ਲਾਜਪਤ ਰਾਏ ਮਿਲ ਕੇ ਵੀ 1928 ਦੇ ਵਿੱਚ ਸੈਵਨ ਕਮਿਸ਼ਨ ਜਦੋਂ ਇੱਥੇ ਆਉਂਦਾ, ਮੈਂ ਭਗਤ ਸਿੰਘ, ਸੁਖਦੇਵ ਔਰ ਰਾਜਗੁਰੂ ਦੀ ਗੱਲ ਕਰ ਰਹੀ ਹਾਂ। ਹੁਣ ਇੱਥੋਂ ਦਾ ਜਿਹੜਾ ਸਾਡਾ ਪੰਜਾਬੀ ਬੈਠਾ ਹੈ ਜਾਂ ਉਧਰ ਦਾ ਸਿੱਖ ਬੈਠਾ ਹੈ, ਉਹ ਇਹਨੂੰ ਵੀ ਕਿਤੇ ਕੋਈ ਕੈਦ ਕਰਨਾ ਚਾਹੁੰਦਾ ਹੈ ਕਿ ਭਗਤ ਸਿੰਘ ਨੂੰ ਅਸੀਂ ਕਿਤੇ ਕੈਦ ਕਰ ਲਈਏ, ਹਿੰਦੂ ਤੋਂ ਕੱਢ ਦਈਏ ਔਰ ਇਹਨੂੰ ਸਿਰਫ ਕਰ ਦਈਏ ਵੀ ਇਹ ਮੁਸਲਿਮ ਬਿਆਨੀਆਂ ਦੇ ਵਿੱਚ ਆ ਜਾਵੇ। ਜਿਹੜਾ ਲਹਿੰਦੇ ਦਾ ਪੰਜਾਬੀ ਬੈਠਾ ਆਪਣਾ ਹੀਰੋ ਸਿਰਫ ਮੰਨ ਲਵੇ, ਔਰ ਚੜ੍ਹਦੇ ਦਾ ਸਿੱਖ ਸਿਰਫ ਇਹਨੂੰ ਸਿੱਖ ਹੋਣ ਦੇ ਨਾਤੇ ਦੀ ਵਜ੍ਹਾ ਤੋਂ ਇਹਨੂੰ ਉਹ ਆਪਣਾ ਹੀਰੋ ਮੰਨ ਲਵੇ। ਲੇਕਿਨ ਉਹਦੇ ਵਿੱਚ ਕੱਢ ਦੇ ਵੀ ਦੂਸਰੇ ਨੂੰ, ਇਹਨੂੰ ਸਿਰਫ ਪੰਜਾਬੀ ਸਪੈਸੀਫਿਕ ਪੰਜਾਬੀ ਕਰ ਦਈਏ। ਅੱਛਾ, ਇਹ ਵੀ ਸੁਣ ਲਓ, ਬੜਾ ਅੱਛਾ ਤੁਸੀਂ ਭਗਤ ਸਿੰਘ ਦਾ ਜ਼ਿਕਰ ਕੀਤਾ ਹੈ। ਜੀ। ਭਗਤ ਸਿੰਘ ਦੇ ਜਿਹੜੇ ਵਾਲਦੈਨ ਸਨ ਉਹ ਆਰੀਆ ਸਮਾਜੀ ਸਨ ਜੀ, ਔਰ ਉਹਨਾਂ ਨੇ ਭਗਤ ਸਿੰਘ ਨੂੰ ਖਾਲਸਾ ਸਕੂਲ ਵਿੱਚ ਨਹੀਂ ਪਾਇਆ, ਆਰੀਆ ਸਮਾਜ ਸਕੂਲ ਵਿੱਚ ਪਾਇਆ। ਔਰ ਉਹਨਾਂ ਦੀ ਵਜ੍ਹਾ ਸੀ ਆਰੀਆ ਸਮਾਜ ਸਕੂਲ ਵਿੱਚ ਪਾਉਣ ਦੀ ਕਿ ਆਰੀਆ ਸਮਾਜ ਵਿੱਚ ਸਮਾਜੀ ਜਿਹੜੇ ਸਨ ਨੈਸ਼ਨਲਿਸਟ ਸਨ, ਔਰ ਖਾਲਸਾ ਸਾਰਾ ਜਿਹੜਾ ਸੀ ਨਾ, ਤੁਹਾਨੂੰ ਪਤਾ ਹੈ 13 ਅਪ੍ਰੈਲ 1919 ਦੇ ਵਿੱਚ ਜਦੋਂ ਜਲਿਆਂਵਾਲਾ ਬਾਗ ਹੋਇਆ ਤੇ ਉਹਦੇ ਬਾਅਦ ਜਨਰਲ ਡਾਇਰ ਨੂੰ ਗੋਲਡਨ ਟੈਂਪਲ ਵਿੱਚ ਲਿਆ ਕੇ ਉੱਥੋਂ ਦੇ ਜਿਹੜੇ ਸਰਪੰਚ ਸਨ ਉਹਨਾਂ ਨੇ ਕਿਹਾ ਕਿ ਤੂੰ ਅੱਜ ਤੋਂ ਦਾਇਰ ਸਿੰਘ ਹੋ ਗਿਆ, ਉਹਨੂੰ ਸਰਦਾਰ ਕਹਿ ਦਿੱਤਾ। ਯਾਨੀ ਕਾਤਲੇ ਪੰਜਾਬ ਨੂੰ ਇਹਨਾਂ ਨੇ ਗੋਲਡਨ ਟੈਂਪਲ ਵਿੱਚ ਲਿਜਾ ਕੇ ਸਰਾਪਾ ਪਵਾਇਆ ਸਿਰ ਦੇ ਉੱਤੇ। ਇਹ ਫੈਕਟ ਹੈਗਾ। ਉਹਨੂੰ ਕਿਹਾ ਕਿ ਤੂੰ ਅੱਜ ਤੋਂ ਸਿੱਖ ਹੋ ਗਿਆ, ਸਿਰਫ ਸਮੋਕਿੰਗ ਤੂੰ ਛੱਡ ਦੇ।
ਯਾਨੀ ਜਿਹਨੇ ਕਤਲੇਆਮ ਕੀਤਾ ਨਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮਾਡਰਨ ਟਾਈਮਸ ਵਿੱਚ, ਉਹਨੂੰ ਇਹਨਾਂ ਨੇ ਸਰਦਾਰ ਬਣਾ ਛੱਡਿਆ। ਤੇ ਉਹਦਾ ਰਿਐਕਸ਼ਨ ਸਿੱਖ ਕਮਿਊਨਿਟੀ ਦੇ ਵੱਲੋਂ, ਕਿਉਂਕਿ ਉਹ ਤੇ ਬੜੀ ਦਰਬਾਰ ਸਾਹਿਬ ਸਭ ਤੋਂ ਵੱਡੀ ਪਾਕ ਪਵਿੱਤਰ ਥਾਂ ਜਿਹੜੀ ਉਹ ਮੰਨੀ ਜਾਂਦੀ ਸਿੱਖਾਂ ਦੀ, ਔਰ ਉਹਦੇ ਵਿੱਚ ਜਿਹੜਾ ਪੰਜਾਬੀਆਂ ਦਾ ਕਾਤਲ ਸੀ ਉਹਨਾਂ ਸਿੱਖਾਂ ਦਾ, ਮੁਸਲਮਾਨਾਂ ਦਾ, ਹਿੰਦੂਆਂ ਦਾ, ਉਹਨੂੰ ਹੀ ਜਾ ਕੇ ਇੱਜ਼ਤ ਤੇ ਇਤਰਾਮ ਦਿੱਤਾ ਜਾ ਰਹੀ ਹੈ। ਕਿਸੇ ਤਬਕੇ ਵੱਲੋਂ ਕੋਈ ਰਿਐਕਸ਼ਨ ਨਹੀਂ ਆਇਆ ਸੀ ਉਸ ਵੇਲੇ। ਨਹੀਂ, ਇਹਨਾਂ ਨੇ ਤੇ ਕੀਤਾ। ਔਰ ਉਹਦੇ ਬਾਅਦ ਤੁਸੀਂ ਇਹ ਦੇਖੋ ਕਿ ਭਗਤ ਸਿੰਘ ਨੂੰ ਮਸਲਨ ਸਿੱਖ ਜਿਹੜੇ ਨੇ ਉਹਨੂੰ ਸਿੱਖ ਬਣਾਉਂਦੇ ਫਿਰਦੇ ਨੇ। ਉਹਦੀ ਸਭ ਤੋਂ ਮਸ਼ਹੂਰ ਕਿਤਾਬ ਹੈ ਵਾਈ ਆਈ ਐਮ ਐਨ ਏਥਿਸਟ। ਭਗਤ ਸਿੰਘ, ਮੈਂ ਦਾਰੀਆ, ਮੈਂ ਨਾਸਿਕ ਕਿਉਂ ਹੂੰ, ਯਾਨੀ ਵਾਈ ਆਈ ਐਮ ਨॉट ਰਿਲੀਜੀਅਸ। ਉਹ ਕਹਿੰਦਾ ਉਹਦੀ ਇਹੀ ਵਜ੍ਹਾ ਹੈ ਕਿ ਜਦੋਂ ਤੁਸੀਂ ਰਿਲੀਜਨ ਦੇ ਨਾਮ ਤੇ ਕੁਝ ਕਰਦੇ ਹੋ ਤੇ ਤੁਸੀਂ ਕੁਝ ਲੋਕਾਂ ਨੂੰ ਐਕਸਕਲੂਡ ਕਰ ਦਿੰਦੇ ਹੋ। ਉਹ ਵਿਚਾਰਾ ਤੇ ਆਪਣੇ ਆਪ ਨੂੰ ਏਥਿਸਟ ਕਹਿ ਰਿਹਾ, ਜਿਹਨੂੰ ਇਹ ਸਿੱਖ ਬਣਾ ਦਿੰਦੇ ਨੇ। ਜੀ ਜੀ, he was not a Sikh, he was born into a Sikh family ਜਿਹੜੀ ਕਿ ਆਰੀਆ ਸਮਾਜੀ ਸੀ, ਖਾਲਸਾ ਨਹੀਂ ਸੀ ਉਹ। ਲਿਹਾਜ਼ਾ ਉੱਥੇ ਵੀ ਸਾਰੀ ਡਿਸਟੋਰਸ਼ਨ ਹੈ। ਮੈਂ ਇੱਕ ਦਫਾ ਲਾਹੌਰ ਸਾਂ, ਲਾਹੌਰ ਸਾਂ, ਤੇ ਉੱਥੇ ਇੱਕ ਮੈਨੂੰ ਕਿਸੇ ਨੇ ਪੈਂਫਲੇਟ ਦੇ ਦਿੱਤਾ, ਠੀਕ ਹੈ, ਕਿ ਜੀ ਉਹ ਭਗਤ ਸਿੰਘ ਨੂੰ ਅਸੀਂ ਬਚਾਇਆ ਸੀ, ਇਹ ਹੈ ਉਹ ਹੈ, ਘਰ 'ਚ ਛੁਪਾ ਲਿਆ ਸੀ। ਭਗਤ ਸਿੰਘ was a true believer in God। ਉਹ ਮੈਂ ਕਿਹਾ ਗੱਲ ਸੁਣ, ਉਹਨੇ ਤੇ ਲਿਖਿਆ why I am an atheist, मैं क्यों दैरिया हूँ। दिस इज भगत सिंह कि मैं सारी इंसानियत को अपनी बरादरी समझता हूँ। मजहबों में तकसीम करके इंसानों की तकसीम होती है, ਇਹ ਉਹਦਾ अपनी लिखी हुई स्टोरी है। और भगत सिंह ने अखीर ਵਿੱਚ ਮਿਲ ਕੇ ਆਪਣੇ ਦੋਸਤਾਂ ਦੇ ਨਾਲ ਇੱਕ ਸੈਲਫ ਕ੍ਰਿਟਿਸਿਜ਼ਮ ਕੀਤੀ ਹੈ ਕਿ ਅਸੀਂ ਜੋ ਹਰਕਤ ਕੀਤੀ ਉਹਦੇ ਨਾਲ ਨੁਕਸਾਨ ਹੀ ਹੋਇਆ ਹੈ, ਕਿਉਂਕਿ ਜਦੋਂ ਤੱਕ ਆਵਾਮ ਤੁਹਾਡੇ ਨਾਲ ਨਾ ਹੋਣ ਤੁਸੀਂ ਇਹੋ ਜਿਹੀ ਐਕਟੀਵਿਟੀ ਮਤ ਕਰੋ। ਤੇ ਭਗਤ ਸਿੰਘ ਨੇ ਖੁਦ ਮੰਨ ਲਿਆ ਕਿ ਇਹ ਸ਼ਾਇਦ ਸਾਨੂੰ ਨਹੀਂ ਸੀ ਕਰਨਾ ਚਾਹੀਦਾ ਜਿਹੜਾ ਉਹਨਾਂ ਨੇ ਬਦਲਾ ਲਿਆ, ਔਰ ਬਦਲਾ ਵੀ ਉਹ ਗਲਤ ਲੈ ਲਿੱਤਾ। ਮਾਰਨਾ ਸੀ ਸਕਾਟ ਨੂੰ, ਮਾਰ ਦਿੱਤਾ ਸੌਂਡਰਸ ਨੂੰ। ਉਹਨੂੰ ਕਹਿੰਦੇ ਨੇ ਮਿਸਟੇਕਨ ਆਈਡੈਂਟੀਟੀ। ਹੁਣ ਭਗਤ ਸਿੰਘ ਦੀ ਐਸੀ ਕਿਸੇ ਨੇ ਸਿੱਖ ਬਣਾ ਲਿਆ, ਕਿਸੇ ਨੇ ਉਹਨੂੰ ਬੜਾ ਵੱਡਾ ਬਲੀਵਰ ਬਣਾ ਲਿਆ। ਭਗਤ ਸਿੰਘ ਖੁਦ ਜਿਹੜੀ ਕਿਤਾਬ ਛੱਡ ਕੇ ਜਾਂਦਾ ਹੈ ਉਹ ਕਹਿੰਦਾ ਵਾਈ ਆਈ ਐਮ ਐਨ ਏਥਿਸਟ, ਮੈਂ ਏਥਿਸਟ, ਮੈਂ दैरिया नासिक ਕਿਉਂ ਹੂੰ। ਤੇ ਇੱਥੇ ਕੀ ਕੀਤਾ ਜਾਏ, ਇਹ ਨਲਾਇਕੀ ਦੀ ਨਿਸ਼ਾਨੀ ਹੈ। ਇਹਨੂੰ ਕਹਿੰਦੇ ਨੇ ਕਮਿਊਨਲਿਜ਼ਮ, ਕਿ ਤੁਸੀਂ ਆਪਣੀ ਕਮਿਊਨਿਟੀ ਦਾ ਕਲੇਮ ਕਰਦੇ ਹੋ ਉਹਨੂੰ, ਤੇ ਜਿਹੜੀ ਉਹਦੀ ਹਕੀਕਤ ਹੈ, ਜਿਹੜੀ ਉਹਦੀ ਅਜ਼ਮਤ ਹੈ ਕਿ ਉਹ ਸਾਰੀ ਇਨਸਾਨੀਅਤ ਨੂੰ ਇੱਕ ਮੰਨਦਾ ਹੈ, ਉਹਨੂੰ ਤੁਸੀਂ ਤਕਸੀਮ ਕਰਦੇ ਹੋ। ਭਗਤ ਸਿੰਘ ਨਾਲ ਕੋਈ ਲਵ ਨਹੀਂ, ਕੋਈ ਰਿਸਪੈਕਟ ਨਹੀਂ। ਇਹ ਭਗਤ ਸਿੰਘ ਦੀ ਵੀ ਡਿਸਟੋਰਸ਼ਨ ਹੈਗੀ। ਬਿਲਕੁਲ ਸਹੀ, ਬਹੁਤ ਅੱਛਾ ਭਗਤ ਸਿੰਘ ਤੇ ਵੀ ਗੱਲਬਾਤ ਹੋ ਗਈ। ਅੱਛਾ ਸਰ, ਇਹ ਜਿਹੜੇ ਜੰਗਾਂ ਹੁੰਦੀਆਂ ਹਨ ਇੰਡੀਆ ਔਰ ਪਾਕਿਸਤਾਨ ਦੇ ਦਰਮਿਆਨ, ਜਿਹੜੇ ਇਹਨਾਂ ਦੀ ਪਾਕਿਸਤਾਨ ਦੀ ਕ੍ਰੀਏਸ਼ਨ ਤੋਂ ਬਾਅਦ ਨਾਲ ਹੀ ਸ਼ੁਰੂ ਹੋ ਜਾਂਦੀਆਂ ਹਨ, ਇਸ ਤੋਂ ਕਿਤੇ ਨਜ਼ਰ ਕਿ ਉਹ ਕੌਣ ਸਟਾਰਟ ਕਰ ਰਹੀ ਹੈ, ਕਿਵੇਂ ਹੋ ਰਹੀਆਂ। ਬਹੁਤ ਸਾਰੇ ਦੋਸਤ ਇਹ ਕਹਿੰਦੇ ਨੇ ਕਿ ਅਗਰ ਪੰਜਾਬ ਤਕਸੀਮ ਨਾ ਕੀਤਾ ਜਾਂਦਾ ਤੇ ਸ਼ਾਇਦ ਇਹਨਾਂ ਜੰਗਾਂ ਦੀ ਲੋੜ ਹੀ ਪੈਦਾ ਨਾ ਹੁੰਦੀ। ਪੰਜਾਬ ਦੀ ਡਿਵੀਜ਼ਨ ਦੇ ਕਰਕੇ ਉਸ ਟਾਈਮ ਜਿਹੜੇ ਮਸਾਇਲ ਪੈਦਾ ਹੋਏ, ਉਸ ਤੋਂ ਬਾਅਦ ਇਹ ਜੰਗਾਂ ਉਹਨਾਂ ਦੀ ਹੀ ਕੰਟੀਨਿਊਟੀ ਬਣਦੇ ਨੇ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਦੇਖੋ ਜੀ, ਜੰਗਾਂ ਬਲਕਿ ਇਹ ਤੇ ਫਿਰ ਤੇ ਤੁਹਾਨੂੰ ਪਤਾ ਹੈ, ਜੇ ਪੂਰਾ ਪੰਜਾਬ ਪਾਕਿਸਤਾਨ ਨੂੰ ਮਿਲ ਜਾਂਦਾ ਤੇ ਇਹ ਤੇ ਰੋਜ਼ ਇੰਡੀਆ ਨੂੰ ਤੰਗ ਕਰਦੇ ਦਿੱਲੀ ਦੇ ਉੱਤੇ ਹਮਲਾ ਕਰਨ ਲਈ। ਬਲਕਿ ਜੰਗਾਂ ਜੇ ਨਹੀਂ ਹੋਈਆਂ ਤੇ ਅਹਿਸਾਸ ਹੈ ਕਿ ਪਾਕਿਸਤਾਨ ਨੂੰ ਜੰਗ ਕਰਨ ਦੇ ਲਈ ਐਡਾ ਕਾਬਲ ਨਹੀਂ ਛੱਡਿਆ ਗਿਆ, ਵਰਨਾ ਇਹਨਾਂ ਦਾ ਤੇ ਰੋਜ਼ ਅੱਜ ਵੀ ਕਹਿੰਦੇ ਨੇ ਕਿ ਗਜ਼ਵਾ ਹਿੰਦ ਹੋਣਾ ਤੇ ਸਾਰਾ ਹਿੰਦੁਸਤਾਨ ਅਸੀਂ ਕੈਪਚਰ ਕਰਨਾ ਹੈ। ਨਹੀਂ ਕਹਿੰਦੇ ਕਿ ਰਸੂਲੁੱਲਾਹ ਦੀ ਪਤਾ ਨਹੀਂ ਕੋਈ ਹਦੀਸ ਹੈ। ਉਹ ਜ਼ੈਦ ਅਹਿਮਦ ਦਾ ਤੁਸੀਂ ਇੰਟਰਵਿਊ ਦੇਖ ਲਓ, ਗਜ਼ਵਾ ਹਿੰਦ। ਇਹ ਤੇ ਸਾਰੇ ਹਿੰਦੁਸਤਾਨ ਨੂੰ ਦੁਬਾਰਾ ਕਬਜ਼ਾ। ਦੇਖੋ ਪੰਜਾਬ ਦੇ ਜਦੋਂ ਇਹ ਹੋ ਰਿਹਾ ਸੀ ਨਾ 47 ਵਿੱਚ, ਤੇ ਨਾਰਾ ਲੱਗਾ ਸੀ लेके रहेंगे पाकिस्तान जैसे लिया था हिंदुस्तान, यानी कि तलवार दी बुनियाद पे। मुस्लिम लीगिया ने नारा लाया है लेके रहेंगे पाकिस्तान जैसे लिया था हिंदुस्तान। ਤੇ ਇਹ ਤੇ ਜੰਗ ਲਈ ਹਮੇਸ਼ਾ ਤਿਆਰ ਨੇ। ਇਹਨਾਂ ਦੇ ਵਾਸਤੇ ਚ ਨਹੀਂ ਜੰਗ ਜਿੱਤਣੀ। ਹੁਣ ਸਵੇਰ ਸ਼ਾਮ ਇਹ ਦਿੱਲੀ ਦੇ ਉੱਤੇ ਝੰਡਾ ਲਾਉਣ ਦੀ ਪ੍ਰੋਪੇਗੈਂਡਾ ਕਰਦੇ ਰਹਿੰਦੇ ਨੇ। ਹੁਣ ਇਹਨਾਂ ਦੇ ਵਾਸਤੇ ਚ ਨਹੀਂ ਹੈਗਾ। ਚਾਰੋਂ ਜੰਗਾਂ ਜਿਹੜੀਆਂ ਹੋਈਆਂ ਨੇ, ਚਾਰੋਂ ਪਾਕਿਸਤਾਨ ਨੇ ਕਿਉਂ ਸ਼ੁਰੂ ਕੀਤੀਆਂ ਨੇ ਯਾਰ? ਇੰਡੀਆ ਨੇ ਤਾਂ ਨਹੀਂ ਕੀਤੀਆਂ। ਪਾਰਟੀਸ਼ਨ ਹੁੰਦੀ ਨਾ ਹੁੰਦੀ, ਕਿਆ ਬਕਵਾਸ ਹੈ। ਪਾਰਟੀਸ਼ਨ ਹੋ ਗਈ,
ਫਿਰ ਵੀ ਜੰਗਾਂ ਕਿਹਨੇ ਸ਼ੁਰੂ ਕੀਤੀਆਂ ਨੇ? all wars were started by Pakistan। ਲਿਹਾਜ਼ਾ ਇਹਨਾਂ ਦੇ ਕੋਲ ਕੋਈ ਕੀ ਕਹਿੰਦੇ ਨੇ ਫੈਕਚੁਅਲ ਬੇਸਿਸ ਨਹੀਂ ਆਪਣੀ ਗੱਲ ਕਰਨ ਦਾ ਕਿ ਜੀ ਪਾਰਟੀਸ਼ਨ ਨਾ ਹੁੰਦੀ ਤੇ ਜੰਗ ਨਾ ਹੁੰਦੀ। ਵੈਲ ਸ਼ਾਇਦ ਨਾ ਹੁੰਦੀ, ਲੇਕਿਨ ਜਿਹੜੀਆਂ ਹੋਈਆਂ ਨੇ ਗੱਲ ਤੇ ਐਵੇਂ ਕਿੰਨੇ ਸ਼ੁਰੂ ਕੀਤੀਆਂ ਨੇ। all wars were started by Pakistan। ਤੇ ਅੰਦਾਜ਼ਾ ਲਾਓ ਨਾ, ਜੋ ਗੜਗਾਉਂ ਤੱਕ ਪਾਕਿਸਤਾਨ ਬਣ ਜਾਂਦਾ ਤੇ ਹਿੰਦੁਸਤਾਨ ਨੂੰ ਇਹ ਫਿਰ ਕਹਿੰਦੇ ਕਿ ਇਹ ਤੇ 15 ਕਿਲੋਮੀਟਰ ਹੈਗਾ ਦੂਰ ਦਿੱਲੀ, ਉੱਥੇ ਜਾ ਕੇ ਝੰਡਾ ਲਾਓ। ਇਹ ਮਤਲਬ all this is trash nonsense। ਜਿਹੜਾ ਵੰਡਿਆ ਪੰਜਾਬ ਹੈ, ਚਾਹੇ ਉਧਰ ਦਾ ਹੋਵੇ ਜਾਂ ਇੱਧਰ ਦਾ ਹੋਵੇ ਜੀ, ਇਹ ਕਿਵੇਂ ਪ੍ਰੋਗਰੈਸ ਕਰ ਸਕਦਾ ਹੈ, ਕਿਵੇਂ ਤਰੱਕੀ ਕਰ ਸਕਦਾ ਹੈ? ਕਿਉਂਕਿ ਐਟਲੀਸਟ ਸਾਡਾ ਫੋਕਸ ਤੇ ਪੰਜਾਬ ਹੈ। ਬਹੁਤ ਅੱਛੀ ਗੱਲ ਹੈ। ਸਿੰਪਲ ਐਸ ਦੈਟ ਕਿ ਤੁਸੀਂ ਇੰਡੀਆ ਔਰ ਪਾਕਿਸਤਾਨ ਦੇ ਬਾਰਡਰ ਨੂੰ ਜਿਹੜਾ ਬਣ ਚੁੱਕਿਆ 72-73 ਸਾਲ ਵਿੱਚ, ਉਹਨੂੰ ਮੰਨ ਲਓ। ਦੇਖੋ, ਫਰਾਂਸ ਔਰ ਜਰਮਨੀ ਦੀ ਜੰਗਾਂ ਹੋਈਆਂ ਨੇ। ਇੱਕ ਇਲਾਕਾ ਹੈਗਾ ਅਲਸਾਸ ਲੋਰੈਨ, ਇਹਨਾਂ ਦੋਨਾਂ ਦੇ ਦਰਮਿਆਨ। ਉਹ 19th ਔਰ 20th ਸੈਂਚੁਰੀ ਦੀ 3-4 ਜੰਗਾਂ 'ਚ ਕਦੀ ਫ੍ਰੈਂਚ ਟੈਰੀਟਰੀ ਬਣ ਗਿਆ, ਕਦੀ ਜਰਮਨ ਟੈਰੀਟਰੀ ਬਣ ਗਿਆ, ਠੀਕ ਹੈ। ਲੇਕਿਨ ਜਦੋਂ ਦਾ ਉਹਨਾਂ ਨੇ ਯੂਰਪੀਅਨ ਯੂਨੀਅਨ ਬਣਾਇਆ, ਉਹ ਟੈਰੀਟਰੀਜ਼ ਹੁਣ ਫਰਾਂਸ ਦੀਆਂ ਨੇ। ਹਾਲਾਂਕਿ ਉੱਥੇ ਜੇ ਤੁਸੀਂ ਜਾਓ, ਦੇ ਆਰ ਸਟਿਲ ਜਰਮਨ ਸਪੀਕਿੰਗ। ਫੈਸਲਾ ਹੋ ਗਿਆ ਕਿ ਇਹ ਅਮਨ ਨਾਲ ਹੀ ਅਸੀਂ ਰਹਿਣਾ ਹੈ। ਜਿਹੜੇ ਪੰਜਾਬ ਦੀ ਹੁਣ ਡਿਵੀਜ਼ਨ ਹੋ ਗਈ ਹੋਈ ਹੈ, ਉਹਨੂੰ ਬਿਲਕੁਲ ਖਤਮ ਕਰਨਾ ਇਜ਼ ਨਾਮੁਮਕਿਨ ਨਾਓ। ਮੇ ਬੀ ਇਨ 20 years, ਮੇ ਬੀ ਇਨ 50 years, ਮੇ ਬੀ ਨੈਵਰ। ਇੱਕ ਬਾਰਡਰ ਰਵੇ ਜਿਹੜਾ ਕਿ ਜਰਮਨੀ ਔਰ ਫਰਾਂਸ ਦੇ ਦਰਮਿਆਨ ਹੈ, ਫਰਾਂਸ ਔਰ ਬੈਲਜੀਅਮ ਦੇ ਦਰਮਿਆਨ ਹੈ। ਬਾਰਡਰਸ ਨੋਮੀਨਲ ਜੇ ਹੋਣ, ਆਣਾ ਜਾਣਾ, ਲੋਕਾਂ ਦਾ ਆਣਾ ਜਾਣਾ, ਬਿਜ਼ਨਸ, ਐਜੂਕੇਸ਼ਨ, ਕਲਚਰ, ਮਿਊਜ਼ਿਕ, ਉਹ ਤੁਸੀਂ ਸ਼ੇਅਰ ਕਰਦੇ ਜਾਓ। ਬਲਕਿ ਪਾਕਿਸਤਾਨੀ ਆਰਟਿਸਟ ਜਦੋਂ ਇੰਡੀਆ ਜਾਂਦੇ ਸਨ ਤੇ 10 ਗੁਣਾ ਜ਼ਿਆਦਾ ਕਮਾ ਕੇ ਆਉਂਦੇ ਸਨ। ਇਹਨਾਂ ਨੇ ਇਮਰਾਨ ਖਾਨ ਨੇ ਟ੍ਰੇਡ ਬੈਨ ਲਾ ਕੇ ਹੁਣੇ ਖੋਲੀ ਸੀ, ਅਗਲੇ ਦਿਨ ਬੈਨ। ਕਈ ਲੋਕਾਂ ਨੇ ਰੂਫ ਕਲਾਸਰਾ ਸਾਹਿਬ ਦਾ ਸੁਣ ਲਓ, ਉਹਨਾਂ ਨੇ ਕਿਹਾ ਇਹਨਾਂ ਨੂੰ ਕੀ ਅਕਲ ਨਹੀਂ ਆਉਂਦੀ ਕਿ ਤੁਸੀਂ ਮੈਡੀਸਿਨ ਤੇ ਪਹਿਲੇ ਮੰਗਵਾ ਰਹੇ ਹੋ ਇੰਡੀਆ ਤੋਂ। ਔਰ ਤੁਸੀਂ ਹਲੇ ਰੀਸੈਂਟਲੀ ਜਦੋਂ ਇਮਰਾਨ ਖਾਨ ਸਾਹਿਬ ਗਏ ਨੇ ਸ੍ਰੀਲੰਕਾ, ਤੇ ਇਹਨਾਂ ਨੇ ਇੰਡੀਆ ਨੂੰ ਰਿਕੁਐਸਟ ਕੀਤਾ ਹੈ ਕਿ ਅਸੀਂ ਤੁਹਾਡੀ ਟੈਰੀਟਰੀ ਤੇ ਜਾਣਾ ਚਾਹੁੰਦੇ ਹਾਂ, ਉਹਨਾਂ ਨੇ ਇਜਾਜ਼ਤ ਦੇ ਦਿੱਤੀ ਹੈ। ਔਰ ਉਹਨੇ ਕਿਹਾ ਐਲੀਟ ਜਿਹੜੀ ਹੈ ਉਹ ਆਪਣੇ ਕੰਮ ਤੇ ਕਰ ਲੈਂਦੀ ਹੈ, ਆਮ ਬੰਦਿਆਂ ਨੂੰ ਨਹੀਂ ਵਸਣ ਦਿੰਦੇ। ਬਈ ਇੱਕ ਬਾਰਡਰ ਨਾਂ ਦਾ ਬਾਰਡਰ ਹੋ ਜਾਏ, ਉਹ ਅੰਮ੍ਰਿਤਸਰ ਹੈ, ਇਹ ਲਾਹੌਰ ਹੈ। ਆਣਾ ਜਾਣਾ ਤੁਸੀਂ ਰੋਜ਼ ਦਾ ਸ਼ੁਰੂ ਕਰੋ। 47 ਤੋਂ ਪਹਿਲੇ ਅੰਮ੍ਰਿਤਸਰ ਤੋਂ ਲੋਕ ਆਉਂਦੇ ਸਨ ਮੁਗਲਪੁਰਾ ਕੀ ਕਹਿੰਦੇ ਨੇ ਵਰਕਸ਼ਾਪ ਵਿੱਚ, ਰੇਲਵੇ ਵਰਕਸ਼ਾਪ ਵਿੱਚ ਕੰਮ ਕਰਨ ਵਿੱਚ, ਸ਼ਾਮ ਨੂੰ ਚਲੇ ਜਾਂਦੇ ਸਨ। ਯਾਨੀ ਗੁਜਰਾਂਵਾਲਾ ਤੋਂ ਲਾਹੌਰ ਔਰ ਲਾਹੌਰ ਤੋਂ ਅੰਮ੍ਰਿਤਸਰ, ਲਾਹੌਰ ਅੰਮ੍ਰਿਤਸਰ ਕਲੋਜ਼ਰ ਹੈਗਾ ਦੈਨ ਲਾਹੌਰ ਐਂਡ ਗੁਜਰਾਂਵਾਲਾ। ਲੇਕਿਨ ਹੁਣ ਤੇ ਲੱਗਦਾ ਹੈ ਹਜ਼ਾਰਾਂ ਕਿਲੋਮੀਟਰ ਦੂਰ ਹੈ, ਬਹੁਤ ਦੂਰ ਕਰਤਾ ਗਿਆ। ਈਵਨ ਕਿ ਜਿਹੜੇ ਬਾਬੇ ਉੱਥੇ ਜੰਮੇ ਜਾਏ ਸੀ, ਮੇਰੇ ਕੋਲ ਇੱਕ 84-85 ਸਾਲਾ ਬਾਬਾ ਜੀ ਕੋ 2-3 ਦਾ ਮੈਨੂੰ ਮਿਲੇ ਤੇ ਉਹਨਾਂ ਨਾਲ ਮੈਂ ਕਿਹਾ ਕਿ ਬਾਬਾ ਜੀ ਕੋਈ ਤੁਹਾਡੀ ਲਾਈਫ ਦੀ ਕੀ ਖੁਆਇਸ਼ ਕੀ ਹੈ, ਕੀ ਕਰਨਾ ਚਾਹੁੰਦੇ ਹੋ ਇਸ ਵੇਲੇ ਤੇ ਆ ਕੇ ਕਿ ਤੁਸੀਂ 85 ਸਾਲ ਜੀ ਲਈ ਹੈ? ਤੇ ਉਹ ਕਹਿੰਦੇ ਨੇ ਕਿ ਮੈਂ ਆਪਣੇ ਉਸ ਪਿੰਡ ਜਾਣਾ ਚਾਹੁੰਦਾ ਹਾਂ ਜਿਹੜਾ ਮੇਰਾ ਪਿੰਡ ਨਾ ਚੜ੍ਹਦੇ ਪੰਜਾਬ ਦੇ ਅੰਦਰ ਹੈ। ਤੇ ਮੈਂ ਕਿਹਾ ਫਿਰ ਜਾਣ ਕਿਉਂ ਨਹੀਂ ਦਿੰਦਾ? ਕਹਿੰਦਾ ਇਹ ਹੱਦਾਂ ਸਰਹੱਦਾਂ। ਤੇ ਗੱਲ ਤੁਹਾਡੀ ਠੀਕ ਹੈ ਕਿ ਇਹ ਬਣ ਗਈਆਂ, ਇਹ ਕਾਇਮ ਰਹਿਣ। ਹੁਣ ਇਹਨਾਂ ਤੇ ਜਿਹੜਾ ਕੁਐਸਚਨ ਕਰੇਗਾ, ਇਟਸ ਮੀਨ ਕਿ ਉਹ ਫਿਰ ਇਨਸਾਨਾਂ ਦਾ ਕਾਤਿਲ ਹੈ, ਉਹ ਫਿਰ ਕੁਝ ਇੱਥੇ ਦੰਗਾ ਫਸਾਦ ਪਵਾਉਣਾ ਚਾਹੁੰਦਾ ਹੈ। ਇਹਨੂੰ ਬਿਲਕੁਲ ਟ੍ਰੇਡ ਹੋਣਾ ਚਾਹੀਦਾ ਹੈ, ਲੋਕਾਂ ਦੀ ਆਵਾਜਾਈ ਜਿਹੜੀ ਉਹ ਵਧਾਉਣੀ ਚਾਹੀਦੀ ਹੈ ਔਰ ਅੱਛੇ ਇਨਸਾਨ ਬਣ ਕੇ ਰਹਿਣਾ ਚਾਹੀਦਾ ਹੈ। ਕਿਉਂਕਿ ਅਸੀਂ ਗਵਾਂਢੀ ਨਹੀਂ ਬਦਲ ਸਕਦੇ, ਅਸੀਂ ਸਾਰਾ ਕੁਝ ਬਦਲ ਸਕਦੇ ਹਾਂ, ਗਵਾਂਢੀ ਆਪਣੇ ਨਹੀਂ ਬਦਲ ਸਕਦੇ। ਇੰਡੀਆ ਇੰਡੀਆ ਰਹੇਗਾ, ਪਾਕਿਸਤਾਨ ਪਾਕਿਸਤਾਨ ਰਹੇਗਾ। ਸਾਨੂੰ ਇਹਨਾਂ ਨੂੰ ਬਿਹਤਰ ਕਰਨਾ ਪੈਣਾ, ਸੋ ਬਿਹਤਰੀ ਵਾਸਤੇ ਸੋਚਣਾ ਪੈਣਾ। ਇਹਦੇ ਵਾਸਤੇ ਹੁਣ ਜਿਹੜੀ ਪਬਲਿਕ ਹੈ, ਇੱਕ ਤੇ ਹੈ ਸਰ ਰਿਆਸਤਾਂ ਦੋਨੋਂ ਬੈਠੀਆਂ, ਰਿਆਸਤਾਂ ਕਿਸੇ ਹੋਰ ਤਰੀਕੇ ਨਾਲ ਸੋਚਦੀਆਂ ਨੇ। ਉਹਦੇ 'ਚ ਮੇਬੀ ਇੰਡੀਆ ਉੱਪਰ ਸੋਚ ਲਵੇ, ਕਿਤੇ ਘੱਟ ਸੋਚ ਲਵੇ, ਪਾਕਿਸਤਾਨ ਬਹੁਤ ਉੱਪਰ ਸੋਚਦਾ, ਘੱਟ ਸੋਚਦਾ। ਇਹ ਹੈ ਰਿਆਸਤਾਂ। ਹੁਣ ਅੱਜ ਕੱਲ੍ਹ ਦੇ ਵੇਲੇ ਦੇ ਵਿੱਚ ਜਦੋਂ ਸੋਸ਼ਲ ਮੀਡੀਆ ਔਰ ਡਿਜੀਟਲਾਈਜ਼ਡ ਮੀਡੀਆ ਬਹੁਤ ਜ਼ਿਆਦਾ ਤਾਕਤਵਰ ਹੋ ਚੁੱਕਾ ਹੈ, ਆਵਾਮ ਜਿਹੜੀ ਹੈ ਜਿਹਦੇ ਵਿੱਚ ਉਧਰ ਦਾ ਬੈਠਾ ਹੋਇਆ ਹਿੰਦੂ, ਸਿੱਖ ਔਰ ਇੱਥੋਂ ਦਾ ਬੈਠਾ ਜਿਹੜਾ ਮੁਸਲਿਮ ਹੈ, ਉਹ ਕੀ ਰੋਲ ਪਲੇ ਕਰ ਸਕਦੇ ਨੇ ਕਿ ਉਹ ਧਰਤੀ ਜਿਹਦੇ ਤੇ ਸਾਰੇ ਸਾਂਝੇ ਰਹਿੰਦੇ ਸਨ, ਨਫ਼ਰਤ ਹੈ ਹੀ ਨਹੀਂ ਸੀ, ਉਸ ਨਫ਼ਰਤ ਨੂੰ ਕਿਵੇਂ ਘਟਾ ਕੇ ਆਪਸੀ ਮੁਹੱਬਤ, ਆਪਸੀ ਇੱਕ ਦੂਸਰੇ ਦੇ ਨਾਲ ਨੌਲੇਜ ਕ੍ਰੀਏਸ਼ਨ ਕਿਵੇਂ ਵਧਾ ਸਕਦੇ?
ਅੱਛਾ, ਇਹਦੇ 'ਚ ਵੀ ਬੜੀ ਇੰਟਰਸਟਿੰਗ ਗੱਲ ਹੈ। ਮੈਂ ਕਈ ਹਿੰਦੂਆਂ ਨੂੰ ਮਿਲਿਆ ਤੇ ਸਿੱਖਾਂ ਨੂੰ ਮਿਲਿਆ। ਹਿੰਦੂਆਂ ਦੀ ਪਹਿਲੇ ਗੱਲ ਕਰ ਲਈ। ਜੀ ਉਹਨਾਂ ਨੇ ਕਿਹਾ ਜਦੋਂ ਅਸੀਂ ਲਾਹੌਰ ਗਏ ਆ ਤੇ ਅਸੀਂ ਅਨਾਰਕਲੀ ਜਾਂ ਜਿੱਥੇ ਵੀ ਗਏ ਆ, ਲੋਕਾਂ ਨੇ ਸਾਨੂੰ ਕਿਹਾ ਭੈਣ ਜੀ ਤੁਸੀਂ ਆ ਗਏ ਹੋ, ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ। ਆਮ ਬੰਦਿਆਂ ਨੇ ਉਹਨਾਂ ਨੂੰ ਕਦੀ ਮਿਸਟ੍ਰੀਟ ਨਹੀਂ ਕੀਤਾ। ਕਿਸੇ ਹਿੰਦੂ ਨੂੰ ਕਿਸੇ ਨੇ ਅਟੈਕ ਨਹੀਂ ਕੀਤਾ ਕਦੀ ਲਾਹੌਰ ਦੇ ਵਿੱਚ, ਜੇ ਪਤਾ ਲੱਗ ਵੀ ਜਾਏ ਕਿ ਇਹ ਹਿੰਦੂ ਹੈ ਜਾਂ ਸਿੱਖ ਹੈ। ਉਹ ਕਹਿੰਦੇ ਨੇ ਆਓ ਸਾਡੇ ਕੋਲ ਬੈਠੋ। ਆਪਣਾ ਰਿਕਸ਼ਾ ਡਰਾਈਵਰਸ ਨੇ ਕਿਹਾ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ, ਤੁਸੀਂ ਸਾਡੇ ਮਹਿਮਾਨ ਹੋ। ਤੇ ਇਹ ਬਿਲਕੁਲ ਆਮ ਜਿਹੜਾ ਬੰਦਾ ਹੈ ਨਾ, ਉਹਦੀ ਸੈਂਸ ਆਫ ਜਸਟਿਸ ਉੱਥੇ ਹੀ ਹੈ ਜਿਹੜੀ ਹੁੰਦੀ ਹੈ। ਉਹ ਇੰਡੀਅਨ ਗਾਣੇ ਵੀ ਸੁਣਦਾ ਹੈ, ਉਹਨੇ ਇੰਡੀਅਨ ਫਿਲਮਾਂ ਵੀ ਦੇਖਣੀਆਂ ਹੁੰਦੀਆਂ ਨੇ, ਲਿਹਾਜ਼ਾ ਉਹਦੇ 'ਚ ਉਹ ਪ੍ਰੈਜੁਡਿਸ ਨਹੀਂ ਹੁੰਦਾ। ਇਹ ਪ੍ਰੈਜੁਡਿਸ ਸਾਡੀ ਐਜੂਕੇਸ਼ਨਲ ਸਿਸਟਮ ਤੋਂ ਆਇਆ ਹੈ। ਲਿਹਾਜ਼ਾ ਸਾਡਾ ਜਿਹੜਾ ਸੋ ਕਾਲਡ ਪੜ੍ਹਿਆ ਲਿਖਿਆ ਨਾ, ਉਹਦੇ ਵਿੱਚ ਜ਼ਿਆਦਾ ਨਫ਼ਰਤ ਪਾਈ ਗਈ ਹੈ। ਜਿਹੜਾ ਵਿਚਾਰਾ ਸਾਡਾ ਛਾਬੜੀ ਵਾਲਾ ਹੈ, ਉਹਦੇ 'ਚ ਨਫ਼ਰਤ ਨਹੀਂ ਹੈ। ਉਹ ਤੇ ਕਹਿੰਦਾ ਤੁਸੀਂ ਫ੍ਰੀ ਲੈ ਲਓ। ਇਹ ਮੈਂ ਹਿੰਦੂਆਂ ਕੋਲੋਂ ਸੁਣਿਆ, ਇਹ ਤੇ ਨਹੀਂ ਕਿ ਮੁਸਲਮਾਨਾਂ ਕੋਲੋਂ ਮੈਂ ਉਹਨਾਂ ਦੀ ਗੱਲਾਂ ਸੁਣੀਆਂ ਨੇ। ਉਹਨੇ ਕਿਹਾ ਨਹੀਂ, ਸਾਨੂੰ ਇੰਨਾ ਅੱਛਾ ਟਰੀਟ ਕੀਤਾ ਗਿਆ। ਤੇ ਸਿੱਖ ਤੇ ਨਜ਼ਰ ਹੀ ਆ ਜਾਂਦੇ ਨੇ ਕਿ ਸਰਦਾਰ ਹਰੀ ਆਏ ਨੇ ਜੀ। ਮਗਰ ਕਿਸੇ ਹਿੰਦੂ ਨੇ ਵੀ ਜਾ ਕੇ ਕਦੀ ਬੂਟਾਂ ਦੀ ਦੁਕਾਨ ਤੇ ਚਲੇ ਗਏ ਜਾਂ ਕਿਸੇ ਸਾਡੇ ਬਾਜ਼ਾਰਾਂ 'ਚ, ਉਹਨਾਂ ਨੂੰ ਵੀ ਤੇ ਸ਼ੌਕ ਹੁੰਦਾ ਨਾ, ਪੁਰਾਣੀ ਗੱਲਾਂ ਸੁਣੀਆਂ ਹੋਈਆਂ ਆਪਣੇ ਵੱਡਿਆਂ ਕੋਲੋਂ। ਦੁਕਾਨਦਾਰਾਂ ਨੇ ਕਿਹਾ ਨਹੀਂ ਭੈਣ ਜੀ ਤੁਸੀਂ ਸਾਡੇ ਆਪਣੇ ਹੀ ਹੋ, ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ। ਉਹ ਕਹਿੰਦੇ ਨੇ ਇਨਸਿਸਟ ਕਰਕੇ ਫਿਰ ਉਹਨਾਂ ਦੇ ਕੋਲੋਂ ਉਹਨਾਂ ਨੇ ਜਿਹੜਾ ਕਾਸਟ ਪ੍ਰਾਈਸ ਹੈ ਕੁਛ ਨੇ ਲੈ ਲਿਆ, ਕੁਛ ਨੇ ਕਿਹਾ ਨਹੀਂ ਤੁਹਾਡੇ ਕੋਲੋਂ ਨਹੀਂ ਲੈਣੇ। ਲਿਹਾਜ਼ਾ ਲੋਕਾਂ 'ਚ ਅੱਜ ਵੀ ਨਫ਼ਰਤ ਨਹੀਂ ਹੈਗੀ। ਔਰ ਮੈਂ ਇੰਡੀਆ ਇੰਨਾ ਜਾ ਕੇ ਹੋ ਕੇ ਆਇਆ, ਮੈਨੂੰ ਕਦੀ ਨਫ਼ਰਤ ਨਹੀਂ, ਬਲਕਿ ਮੇਰੀ ਬੜੀ ਇੱਜ਼ਤ ਹੀ ਕੀਤੀ ਹੈ। ਬਲਕਿ ਇੱਕ ਦਫਾ ਜਦੋਂ ਮੈਂ ਆਦਮਪੁਰ ਇੱਕ ਹੈ ਪਿੰਡ ਪਟਿਆਲਾ, ਫਾਰਮਰ ਪਟਿਆਲਾ ਸਟੇਟ 'ਚ, ਉੱਥੇ ਮੈਂ ਕਰ ਰਿਹਾ ਸੀ ਇੰਟਰਵਿਊ। ਤੇ ਉਹਨਾਂ ਜਦੋਂ ਇੰਟਰਵਿਊ, ਉਹਨੇ ਕਿਹਾ ਇਹ ਪ੍ਰੋਫੈਸਰ ਸਾਹਿਬ ਤੁਸੀਂ ਪੁਲਿਸ ਵੱਲੋਂ ਤੇ ਨਹੀਂ ਆਏ ਕਿ ਸਾਨੂੰ ਫੜਨ ਲਈ ਆਏ? ਤੇ ਉੱਥੋਂ ਪਤਾ ਲੱਗਾ ਕਿ ਮਜ਼ਾਕ ਵੀ ਹੋ ਜਾਂਦਾ ਹੈ, ਸਾਰਾ ਕੁਝ ਹੋ ਜਾਂਦਾ ਹੈ, ਕੋਈ ਐਸੀ ਨਫ਼ਰਤਾਂ ਨਹੀਂ ਹੈਗੀਆਂ। ਇਸ ਪੰਜਾਬ ਦੇ ਵਿੱਚ ਵੈਸੇ ਇਹ ਫਖਰਨ ਕਹਿਣਾ ਚਾਹੀਦਾ ਕਿ ਜਿਹੜੀ ਸਿੱਖਾਂ ਦੀ ਹਕੂਮਤਾਂ ਰਹੀਆਂ ਨੇ ਨਾ ਪਾਰਟੀਸ਼ਨ ਦੇ ਬਾਅਦ, ਉਹਨਾਂ ਨੇ ਹੁਣ ਦੁਬਾਰਾ ਮਸਜਿਦਾਂ ਆਬਾਦ ਨੇ ਉੱਥੇ ਮਸਜਿਦਾਂ। ਹਰ ਪਿੰਡ ਦੇ ਵਿੱਚ ਤੁਸੀਂ ਦੇਖੋਗੇ ਹਰੀ ਉਹਨਾਂ ਨੇ ਉਹ ਲਾਈ ਹੁੰਦੀ ਹੈ। ਲਿਹਾਜ਼ਾ ਕੋਈ ਐਸੀ ਗੱਲ ਨਹੀਂ ਹੈਗੀ। ਕਈ ਕਸ਼ਮੀਰੀ ਆ ਕੇ ਹੁਣ ਅੰਮ੍ਰਿਤਸਰ 'ਚ ਵਸੇ ਹੋਏ ਨੇ, ਆਪਣਾ ਕਾਰੋਬਾਰ ਕਰਦੇ ਨੇ ਕੁਝ ਗਲੀਆਂ ਤੋਂ। ਲਿਹਾਜ਼ਾ ਸਾਡੇ ਲੋਕਾਂ ਨੂੰ ਤੇ ਕਦੀ ਜਾਣ ਹੀ ਨਹੀਂ ਨਾ ਦਿੱਤਾ ਜਾਂਦਾ ਉੱਥੇ। ਲੇਕਿਨ ਜੇ ਮੇਰੇ ਅਕਰਾ ਸਵੀਡਿਸ਼ ਪਾਸਪੋਰਟ ਹੋਲਡਰ ਜਾ ਕੇ ਦੇਖ ਆਇਆ ਤੇ ਕੋਈ ਉੱਥੇ ਮਸਲਾ ਹੀ ਨਹੀਂ ਹੈਗਾ। ਬਲਕਿ ਮੈਂ ਇੱਕ ਦਫਾ ਲੁਧਿਆਣੇ ਸਾਂ, ਉੱਥੇ ਸਨ ਇੱਕ ਵਰਮਾ ਸਾਹਿਬ ਜਿਹਨਾਂ ਦਾ ਮੈਂ ਇੰਟਰਵਿਊ ਕਰ ਰਿਹਾ ਸਾਂ। ਔਰ ਵਰਮਾ ਸਾਹਿਬ ਨੇ ਕਿਹਾ ਕਿ ਗੱਲ ਸੁਣੋ, ਇਹ ਤੁਸੀਂ ਜਾ ਕੇ ਇੱਕ ਮੌਲਵੀ ਸਾਹਿਬ ਨੇ ਉਹਨਾਂ ਦਾ ਇੰਟਰਵਿਊ ਕਰੋ। ਫਿਰ ਮੈਂ ਗਿਆ ਤੇ ਉੱਥੇ ਉਹ ਹੈਗੇ ਸਨ ਮੌਲਾਨਾ ਹਬੀਬੁਰ ਰਹਿਮਾਨ ਸਾਨੀ। ਉਹ ਸਨ ਗ੍ਰੈਂਡਸਨ ਆਫ ਮੌਲਾਨਾ ਹਬੀਬੁਰ ਰਹਿਮਾਨ, ਜਿਹੜੇ ਕਿ ਮਜਲਿਸ-ਏ ਐਰਾਰ ਦੇ ਲੀਡਰ ਸਨ, ਜਿਹਨਾਂ ਨੇ ਪਾਕਿਸਤਾਨ ਬਣਨ ਦੇ ਬਾਅਦ ਵਾਪਸ ਉੱਥੇ ਚਲੇ ਗਏ। ਉਹਨਾਂ ਨੇ ਕਿਹਾ ਜਿਹੜੇ ਮੁਸਲਮਾਨ ਇੱਥੇ ਰਹਿ ਗਏ ਨੇ ਉਹਨਾਂ ਨੂੰ ਸਾਡੀ ਕੋਈ ਜ਼ਰੂਰਤ ਨਹੀਂ ਹੈਗੀ, ਵਾਈ ਸ਼ੁੱਡ ਵੀ ਲੀਵ them alone। ਤੇ ਉੱਥੇ ਉਹਨਾਂ ਨੇ ਕਿਹਾ ਕਿ ਤੁਸੀਂ ਜੁਮੇ ਤੱਕ ਰੁਕੋ, ਤੁਸੀਂ ਦੇਖੋਗੇ ਸਾਰੇ ਲੁਧਿਆਣੇ ਦੇ ਵਿੱਚ ਸਾਰੀ ਸੜਕਾਂ ਬੰਦ ਹੋ ਜਾਂਦੀਆਂ ਨੇ ਜਦੋਂ ਅਸੀਂ ਜੁਮਾ ਪੜ੍ਹਾਉਂਦੇ ਹਾਂ। ਤੇ ਉੱਥੇ ਤੇ ਇੰਨੀ ਟੋਲਰੈਂਸ ਹੈ, ਕਦੀ ਕਿਸੇ ਮਸਜਿਦ ਤੇ ਉਹ ਬਾਬਰੀ ਤੇ ਹੋਇਆ ਤੇ ਇਹਨਾਂ ਨੇ ਰੌਲਾ ਪਾਤਾ ਹੈ। ਤੇ ਇੱਥੇ ਤੁਹਾਨੂੰ ਪਤਾ ਹੈ ਜਦੋਂ ਉਹ ਬਾਬਰੀ ਵਾਲਾ ਕੰਮ ਹੋਇਆ ਸੀ ਤੇ ਨਵਾਜ਼ ਸ਼ਰੀਫ ਤੇ ਇਹਦੇ ਭਰਾਵਾਂ ਨੇ ਜਾ ਕੇ ਉੱਥੇ ਜੈਨ ਮੰਦਿਰ ਢਾਤਾ ਸੀ। ਯਾਰ ਮੈਂ ਤੇ ਉੱਥੇ ਹੀ ਸਾਂ ਉਸ ਦਿਨ ਲਾਹੌਰ ਵਿੱਚ, ਇਹਨਾਂ ਨੇ ਕੋਈ ਮੰਦਿਰ ਨਹੀਂ ਛੱਡਿਆ। ਹਾਲਾਂਕਿ ਉਹ ਮੰਦਿਰਾਂ ਦੇ ਵਿੱਚ ਰਿਫਿਊਜੀ ਆ ਕੇ ਰਹਿੰਦੇ ਸਨ, ਉਹਨਾਂ ਦੇ ਘਰ ਉਹਨਾਂ ਨੂੰ ਬੇਘਰ ਕਰ ਛੱਡਿਆ। ਤੇ ਸਾਡੀ ਹਰਕਤਾਂ ਜਿਹੜੀਆਂ ਨੇ ਉਹ ਮੋਰਲੀ ਕਦੀ ਡਿਫੈਂਸਿਬਲ ਨਹੀਂ ਹੈਗੀਆਂ। ਇੱਕ ਬਾਬਰੀ ਮਸਜਿਦ ਦੇ ਉੱਤੇ ਕਿੱਡਾ ਵਾਹ, ਤੇ ਅਸੀਂ ਤੇ ਕਹਿੰਦੇ ਹਾਂ ਕਿ ਮਹਿਮੂਦ ਗਜ਼ਨੀ ਜਿਹੜਾ ਸੀ ਉਹ ਬੁੱਤ ਸ਼ਿਕਨ ਥਾ, ਇਹ ਹੈ ਉਹ ਹੈ। ਅਸੀਂ ਤੇ ਫਖਰ ਨਾਲ ਕਹਿੰਦੇ ਹਾਂ। ਅਸੀਂ ਤੇ ਆਪਣੀ ਮਿਜ਼ਾਈਲ ਵੀ ਉਹਦੇ ਨਾਂ ਤੇ ਸ਼ਾਇਦ ਬਣਾ ਲਈਏ, ਗਜ਼ਨੀ ਦਿਸ ਗਜ਼ਨੀ ਉਹ। ਹਾਲਾਂਕਿ ਉਹਨਾਂ ਨੇ ਜਿਹੜੀ ਬਣਾਈ ਹੈ ਨਾ ਉਹ ਇੱਕ ਮਿਜ਼ਾਈਲ, ਕੀ ਨਾਂ ਹੈ ਉਹਦਾ, ਅਸੀਂ ਇਹ ਬਣਾਈਆਂ ਨੇ ਨਾ, ਉਹਨਾਂ ਦੀ ਇੱਕ ਮਿਜ਼ਾਈਲ ਹੈ ਜਿਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਲੜਿਆ ਸੀ ਉਹਨਾਂ ਦਾ, ਮਤਲਬ ਇਹ ਅੱਗ, ਦ ਲਾਈਟ ਆਫ ਸਪੀਡ। ਖੈਰ ਉਸ ਤੇ ਕਦੀ ਫਿਰ ਗੱਲ ਕਰਾਂਗੇ। ਸਾਡੀ ਤੇ
ਬੇਤਹਾਸ਼ਾ ਫਜ਼ੂਲੀਆਤ ਹਰਕਤ ਨੇ, ਔਰ ਇਹਦੇ ਨਾਲ ਸਿਰਫ ਪਾਕਿਸਤਾਨ ਨੂੰ ਔਰ ਪੰਜਾਬ ਨੂੰ ਮੈਂ ਕਹਿੰਦਾ ਨੁਕਸਾਨ ਹੋਇਆ ਹੈ। ਵਰਨਾ ਇੰਡੀਆ ਦੀ ਤਰੱਕੀ 'ਚ ਪੰਜਾਬ ਦਾ ਬਹੁਤ ਵੱਡਾ ਰੋਲ ਹੁੰਦਾ, ਬਹੁਤ ਵੱਡੀ ਤੁਹਾਡੀ ਸਟੇਕ ਹੁੰਦੀ। ਔਰ ਮੁਸਲਮਾਨ ਸਰ ਫਜ਼ਲੇ ਹੁਸੈਨ ਦੀ ਮਿਹਰਬਾਨੀ ਨਾਲ ਐਜੂਕੇਸ਼ਨ ਵਿੱਚ ਵੀ ਅੱਗੇ ਆ ਰਹੇ ਸਨ। ਜਿਹੜਾ ਹਿੰਦੂ ਮੁਸਲਿਮ ਗੈਪ ਸੀ ਉਹ ਨੈਰੋ ਹੋ ਰਿਹਾ ਸੀ ਹਰ ਸਾਲ। ਮੁਸਲਮਾਨ ਐਜੂਕੇਸ਼ਨ ਵਿੱਚ ਅੱਗੇ ਅੱਗੇ ਆ ਰਹੇ ਸਨ। ਇਹ ਸਰ ਫਜ਼ਲੇ ਹੁਸੈਨ ਦੀ ਮਿਹਰਬਾਨੀ ਹੈ। ਉਹਦਾ ਵੀ ਕਦੀ ਜ਼ਿਕਰ ਕੀਤਾ? ਸਰ ਗੰਗਾ ਰਾਮ ਨੂੰ ਛੱਡ ਦਿਓ, ਪੰਜਾਬ ਦੇ ਮੁਸਲਮਾਨਾਂ ਤੇ ਸਭ ਤੋਂ ਜ਼ਿਆਦਾ ਅਹਿਸਾਨ ਸਰ ਫਜ਼ਲੇ ਹੁਸੈਨ ਦਾ ਹੈ, ਕਿਸੇ ਹੋਰ ਮੁਸਲਮਾਨ ਦਾ ਨਹੀਂ ਹੈ। ਉਹਦਾ ਵੀ ਨਾਂ ਨਹੀਂ ਹੈਗਾ। ਕਦੀ ਸੁਣਿਆ ਸਰ ਫਜ਼ਲੇ ਹੁਸੈਨ ਦੇ ਨਾਂ ਦੇ ਉੱਤੇ ਕੋਈ ਰੋਡ ਬਣਾਇਆ ਹੈ? ਉਹ ਸਾਰੇ ਪੰਜਾਬ ਦੇ ਵਿੱਚ ਲਾਹੌਰ ਦੇ ਮੀਆਂ ਇਫਤਖਾਰੁদ্ਦੀਨ, ਸਰ ਸ਼ਫੀ ਦੇ ਨਾਂ ਤੇ ਕੋਈ ਰੋਡ ਹੋਵੇ, ਕੋਈ ਨੋ ਸਰ ਸੈਯਦ ਦਾ ਨਾਂ ਹੁੰਦਾ ਹੈ, ਤੇ ਕਦੀ ਲਿਆਕਤ ਅਲੀ ਖਾਨ ਦਾ ਕਦੀ ਕਦੀ ਹੋ ਜਾਂਦਾ, ਔਰ ਜਿਨਾ ਐਂਡ ਮਿਸ ਜਿਨਾ। ਸਾਰੇ ਪੰਜਾਬ ਵਿੱਚ ਕੋਈ ਮੁਸਲਮਾਨ ਵੀ ਨਹੀਂ ਹੈ, ਹਿੰਦੂਆਂ ਸਿੱਖਾਂ ਨੂੰ ਤਾਂ ਛੱਡ ਦਿਓ ਨਾ। ਇਹਨਾਂ ਨੇ ਇੱਥੋਂ ਦੇ ਲੋਕਾਂ ਨੂੰ ਕਦੀ ਕੋਈ ਇੱਜ਼ਤ ਨਹੀਂ ਦਿੱਤੀ। ਹਾਲਾਂਕਿ ਸਰ ਸ਼ਫੀ ਜਿਹੜੇ ਸਨ, ਜਿਨ੍ਹਾਂ ਦੀ ਟੱਕਰ ਦੇ ਲੀਡਰ ਸਨ, ਮੈਂ ਉਹਨਾਂ ਦੀ ਸਿਆਸਤ ਨਾਲ ਐਗਰੀ ਨਹੀਂ ਕਰਦਾ, ਬਟ ਲੈਵਲ ਮੁਸਲਿਮ ਲੀਗ ਦਾ ਜਿਹੜਾ ਬਣਿਆ ਪੰਜਾਬ ਵਿੱਚ, ਉਹ ਸਰ ਸ਼ਫੀ ਦੀ ਵਜ੍ਹਾ ਨਾਲ ਬਣਿਆ। ਉਹਦਾ ਕੋਈ ਨਾਂ ਹੀ ਨਹੀਂ ਹੈਗਾ, ਕੁਝ ਬਣਿਆ ਉਹਨਾਂ ਦੇ ਨਾਂ ਤੇ। ਤੁਸੀਂ ਮੁਸਲਿਮ ਲੀਗੀਆਂ ਨੂੰ ਵੀ ਨਹੀਂ ਮੰਨਿਆ। ਤੇ ਸਰ ਫਜ਼ਲੇ ਹੁਸੈਨ ਜਿਨ੍ਹਾਂ ਨੇ ਪੰਜਾਬ ਯੂਨੀਅਨਿਸਟ ਪਾਰਟੀ ਦੇ ਜ਼ਰੀਏ ਮੁਸਲਮਾਨਾਂ ਦੀ ਸਭ ਤੋਂ ਜ਼ਿਆਦਾ ਖਿਦਮਤ ਕੀਤੀ। ਸਰ ਸਿਕੰਦਰ ਹਯਾਤ ਨੇ, ਤੁਹਾਨੂੰ ਪਤਾ ਬਾਦਸ਼ਾਹੀ ਮਸਜਿਦ ਦੇ ਇਹ ਸਾਰੇ ਬੁਰਜ ਗਿਰ ਗਏ ਹੋਏ ਸਨ, ਇਹ ਉਹਨਾਂ ਨੇ ਰਿਸਟੋਰ ਕਰਾਏ ਨੇ। ਇਹ ਜਿਹੜੀ ਅੱਜ ਬਾਦਸ਼ਾਹੀ ਮਸਜਿਦ ਖੜੀ ਹੈ ਨਾ, ਜਿਹੜੀ ਤੁਹਾਡੇ ਪਿੱਛੇ ਵੀ ਹੈ, ਇਹ ਸਰ ਸਿਕੰਦਰ ਹਯਾਤ ਨੇ ਬਣਾਈ ਹੋਈ ਹੈ। ਇਹਦੇ ਬੁਰਜ ਗਿਰ ਗਏ ਹੋਏ ਸਨ ਬੜੇ ਪੁਰਾਣੇ। ਕਦੀ ਸਰ ਸਿਕੰਦਰ ਦਾ ਵੀ ਨਾਂ ਸੁਣਿਆ? ਇਕਬਾਲ ਕਦੀ ਲੈ ਆਉਂਦੇ ਨੇ, ਜਾਂ ਜਿਨਾ ਹੁੰਦਾ ਹੈ ਤੇ ਜਾਂ ਮਿਸ ਜਿਨਾ ਹੁੰਦੀ ਹੈ, ਸਾਰਾ ਨਾ ਹੀ ਉਹਨਾਂ ਦੇ ਦਿੱਤਾ ਇਹਨਾਂ ਨੇ। ਸੂਟ ਸਰ ਉਹ ਕਰਦਾ ਹੈ ਨਾ ਜਿਹੜਾ ਜਹਾਦੀ ਹੈ, ਜਿਹੜਾ ਜਹਾਦ ਦੇ ਐਲੀਮੈਂਟ ਨੂੰ ਪ੍ਰਮੋਟ ਜਿਸਨੇ ਕੀਤਾ, ਜਾਂ ਉਹ ਉਸ ਦੇ ਵਿੱਚ ਉਹ ਸਪੋਰਟ ਕਰਦਾ ਹੈ। ਔਰ ਹਾਲ ਇਹ ਹੈ ਕਿ ਸਾਡਾ ਪ੍ਰਾਈਮ ਮਿਨਿਸਟਰ ਜਿਹੜਾ ਉਸਨੇ ਕੱਲ ਟਾਕ ਕੀਤੀ, ਉਹਦੇ ਚ ਉਸਨੇ ਕਿਹਾ ਕਿ ਮੈਂ ਆਪਣੇ ਆਫਿਸ ਕੰਮ ਕਰਨ ਨਹੀਂ ਜਾਂਦਾ, ਮੈਂ ਜਹਾਦ ਕਰਨ ਜਾਣਾ। ਲੋ ਦੇਖੋ, ਤੁਸੀਂ ਕਿਸੇ ਵੀ ਸੁਸਾਇਟੀ ਦਾ ਇਸ ਤੋਂ ਵੱਧ ਕੇ ਅਲਮੀਆ ਕੀ ਹੋਰ ਹੋ ਸਕਦਾ ਹੈ ਕਿ ਉਹ ਆਪਣੀ ਡਿਊਟੀ ਦੇਣ ਨਹੀਂ ਜਾਂਦਾ ਪ੍ਰਾਈਮ ਮਿਨਿਸਟਰ, ਉਹ ਜਹਾਦ ਕਰਨ ਜਾਂਦਾ। ਸੋ ਜਹਾਦ ਦਾ ਜਿਹੜਾ ਮਾਰ ਦਾੜ ਦਾ ਜਹਾਦ ਹੋਰ ਸੀ, ਜਹਾਦ ਦੇ ਅੰਦਰ ਜਿਹੜੀ ਮਾਰ ਦਾੜ ਨੂੰ ਉਹਨੂੰ ਅੰਬਰੇਲਾ ਦਿੱਤੀ ਗਈ, ਉਹ ਬਿਲਕੁਲ ਇਹਨਾਂ ਨੂੰ ਉਹੀ ਸੂਟ ਕਰਦੀ। ਗੱਲ ਹੈ ਵੇ ਕਿ ਜਹਾਦ ਦੇ ਜਿਹੜੇ ਉਹ ਅੱਛੇ ਮਾਇਨੇ ਨਾ ਕਿ ਆਪਣੇ ਨਫਸ ਤੇ ਕਾਬੂ ਕਰਨਾ, ਇਸ ਤੇ ਕਦੀ ਇਸ ਤੇ ਬਹਿਸ ਕੋਈ ਕਰਦੇ ਹੀ ਨਹੀਂ, ਸਿਰਫ ਤਲਵਾਰ ਨੂੰ ਯਾਦ ਬਣਾਇਆ। ਜਿਹੜੀ ਜਹਾਦ ਦਾ ਪ੍ਰੋਬਲਮ ਹੈ ਉਹ ਤਲਵਾਰ ਵਾਲੀ ਦਾ ਹੈ, ਤੇ ਜਦੋਂ ਇਮਰਾਨ ਖਾਨ ਇਹ ਜ਼ਿਕਰ ਕਰਦਾ ਹੈ ਤੇ ਉਹ ਐਕਚੁਅਲੀ ਤਲਵਾਰ ਵਾਲੀ ਗੱਲ ਕਰ ਰਿਹਾ ਹੁੰਦਾ ਜੀ। ਉਹ ਤਲਵਾਰ ਕਿਉਂਕਿ ਇਹ ਕਹਿਣਾ ਕਿ ਮੈਂ ਆਪਣੇ ਨਫਸ ਤੇ ਕਰ ਰਿਹਾ ਕਾਬੂ, ਮੈਂ ਆਪਣੇ ਆਪ ਨੂੰ ਅੱਛਾ ਕਰ ਰਿਹਾ, ਤੇ ਇਸ ਜਹਾਦ ਦਾ ਨਾ ਜ਼ਿਕਰ ਕਰਨ ਦੀ ਕੋਈ ਜ਼ਰੂਰਤ ਹੈ, ਨਾ ਇਸ ਦਾ ਕੋਈ ਡਿਬੇਟ ਦਾ ਇਸ਼ੂ ਹੈ। ਜਹਾਦ ਤੇ ਉਹ ਹੈ ਕਿ ਜਿਹੜਾ ਤੁਸੀਂ ਤਲਵਾਰ ਨਾਲ ਕਰਨਾ ਹੁੰਦਾ ਹੈ। ਇਹ ਉਹ ਜ਼ੁਬਾਨ ਜਿਹੜੀ ਇਸਤੇਮਾਲ ਕਰਦੇ ਨੇ, ਇਹਨੂੰ ਕਹਿੰਦੇ ਨੇ ਪੋਪੂਲਿਜ਼ਮ। ਕਾਇਦੇ ਆਜ਼ਮ ਨੇ ਵੀ ਬਾਰ-ਬਾਰ ਕਿਹਾ ਕਿ ਤੁਸੀਂ ਜਿਹਾਦ ਕਰੋ, ਔਰ ਜਾ ਕੇ ਮਸਲਨ ਉਹਨਾਂ ਨੇ ਕਿਹਾ ਕਿ ਮੈਂ ਸ਼ਹਾਦਤ ਕਰਵਾ ਦਿਆਂਗਾ 2 ਕਰੋੜ ਮੁਸਲਮਾਨਾਂ ਦੀ ਹਿੰਦੂ ਮੈਜੋਰਿਟੀ ਪ੍ਰੋਵਿੰਸਿਸ ਵਿੱਚ। ਉਹ ਬਈ ਤੁਸੀਂ ਤੇ ਉਹਨਾਂ ਨੂੰ ਸ਼ਹਾਦਤ ਕਰਾ ਦਿਓਗੇ, ਖੁਦ ਤੁਸੀਂ ਆਪਣੇ ਆਪ ਨੂੰ ਬਚਾ ਕੇ ਤੇ ਠਾਠ ਨਾਲ ਇੱਥੇ ਆ ਗਏ ਹੋ, ਖੁਦ ਆਪਣੇ ਆਪ ਨੂੰ ਸ਼ਹੀਦ ਕਰਾਉਣਾ ਜੀ। ਬੜੀ ਖੂਬਸੂਰਤ ਗੱਲ। ਇੱਕ ਆਖਰੀ ਕੁਐਸਚਨ ਮੈਂ ਕਰਾਂਗਾ, ਔਰ ਉਹ ਕੁਐਸਚਨ ਇਹ ਹੈ ਕਿ ਮੈਂ ਅਕਸਰ ਨੋਟ ਕੀਤਾ ਹੈ ਪਿੰਡਾਂ ਥਾਵਾਂ ਦੇ ਵਿੱਚ ਜਦੋਂ ਮੈਂ ਜਾਂਦਾ ਹੁੰਦਾ, ਮੈਂ ਬਾਰ-ਬਾਰ ਇਹ ਕਹਿਣਾ ਕਿ ਪਾਰਟੀਸ਼ਨ ਦੇ ਵੇਲੇ ਨੂੰ ਅਗਰ ਅਸੀਂ ਸਾਹਮਣੇ ਰੱਖੀਏ ਤੇ ਉਹ ਅਲੱਗ ਗੱਲ ਹੈ ਕਿ ਉਸ ਵੇਲੇ ਗਰੁੱਪਾਂ ਨੇ ਮਾਰਿਆ ਇੱਕ ਦੂਸਰੇ ਨੂੰ, ਕਤਲਾਮ ਲੋਕਾਂ ਨੇ ਹੀ ਕੀਤਾ ਹੈ, ਕੋਈ ਉੱਤੋਂ ਆ ਕੇ ਕਿਸੇ ਨੇ ਨਹੀਂ ਕੀਤਾ, ਇੱਥੋਂ ਦੇ ਲੋਕਾਂ ਨੇ ਹੀ ਕੀਤਾ। ਲੇਕਿਨ ਉਹ ਗਰੁੱਪ ਸੀ, ਹੋਲ ਪੰਜਾਬ ਨਹੀਂ ਸੀ, ਹੋਲ ਪੰਜਾਬ ਮਾਰ ਨਹੀਂ ਰਿਹਾ ਸੀ ਇੱਕ ਦੂਸਰੇ ਨੂੰ। ਨਹੀਂ, ਠੀਕ ਹੈ। ਹੁਣ ਜਿਹੜੇ ਉਹ ਵੱਡੀ ਉਮਰਾਂ ਦੇ ਬਾਬੇ ਜਿਹੜੇ ਯੂਨੀਵਰਸਿਟੀਜ਼ ਦੇ ਵਿੱਚ ਨਹੀਂ ਜਾ ਸਕੇ, ਵੈਸੇ ਤੇ ਸਾਡਾ ਪ੍ਰਾਊਡ ਨਹੀਂ ਹੋਣਾ ਚਾਹੀਦਾ ਕਿ ਉਹ ਯੂਨੀਵਰਸਿਟੀਜ਼ ਨਹੀਂ ਗਏ, ਲੇਕਿਨ ਮੈਂ ਅੱਜ ਦੇਖਦਾ ਹਾਂ ਕਿ ਹੁਣ ਇਹ ਪਿਛਲਾ ਜਿਹੜਾ ਪਾਕਿਸਤਾਨ ਨੇ ਜਿਸ ਤਰੀਕੇ ਦਾ ਨਿਸਾਬ ਤਰਤੀਬ ਦਿੱਤਾ ਹੈ, ਉਹਨਾਂ ਦੇ ਪੜ੍ਹੇ ਹੋਏ ਜਿਹੜੇ BA ਗ੍ਰੈਜੂਏਟ ਹਨ, ਜਿਨ੍ਹਾਂ ਨੇ ਮਾਸਟਰ ਕੀਤਾ, MPhil ਕੀਤਾ, PhD ਕੀਤਾ ਹੈ, ਅਗਰ ਮੈਂ ਹਿਊਮੈਨਿਟੀ ਮੈਂ ਲੱਭਾਂ ਕਿ ਇਨਸਾਨ ਕਿਹੜਾ ਅੱਛਾ ਹੈ, ਬਰਦਾਸ਼ਤ ਰਵਾਦਾਰੀ ਕਿਸ ਦੇ ਵਿੱਚ ਅੱਛੀ ਹੈ, ਜਿਹੜਾ ਅੱਜ ਵੀ ਮਜ਼ਹਬੀ ਹਵਾਲਿਆਂ ਦੇ ਉੱਤੇ ਜਾ ਕੇ ਇਨਸਾਨ ਨੂੰ ਵੇਖਦਾ ਹੈ, ਤੇ ਉਹ ਅਨਪੜ੍ਹ ਸ਼ਖਸ ਹੈ। ਇੱਥੋਂ ਦੇ ਕਾਲਜਾਂ, ਇੱਥੋਂ ਦੇ ਯੂਨੀਵਰਸਿਟੀਆਂ ਨੇ ਜਹਾਲਤ ਪੈਦਾ ਕੀਤੀ ਹੈ।
ਸੋ ਨਿਸਾਬ ਨੂੰ ਬਦਲੇ ਬਿਨਾ ਕਿਆ ਅਸੀਂ ਇਸ ਪੰਜਾਬ ਨੂੰ ਖੁਸ਼ਹਾਲ ਤੇ ਪ੍ਰੋਗਰੈਸਿਵ ਕਰ ਸਕਦੇ ਹਾਂ? ਨੈਵਰ। ਇਹਦਾ ਵੀ ਇਹਦੀ ਤੁਸੀਂ ਮੇਹਲ ਅੱਜ ਸਾਰੀ ਸ਼ਾਮ ਗੱਲ ਤੁਸੀਂ ਮੇਰੇ ਕੋਲ ਕਰਵਾਈ ਹੈ, ਲੇਕਿਨ ਅੱਜ ਦੀ ਸਭ ਤੋਂ ਵੱਡੀ ਗੱਲ ਤੁਸੀਂ ਕੀਤੀ ਹੈ। ਥੈਂਕ ਯੂ। ਉਹਦਾ ਮਿਸਾਲ ਦੇਖ ਲਓ। ਮੈਂ ਬੈਂਗਲੌਰ ਵਿੱਚ, ਉੱਥੇ ਹੈ ਇੱਕ ਯੂਨੀਵਰਸਿਟੀ, ਉਹਦੇ 'ਚ ਮੈਨੂੰ ਲੈਕਚਰ ਤੇ ਬੁਲਾਇਆ ਹੋਇਆ ਸੀ 2013 ਵਿੱਚ। ਲੈਕਚਰ ਸ਼ੁਰੂ ਹੋਣ ਤੋਂ ਪਹਿਲੇ ਲੈਕਚਰ ਸ਼ੁਰੂ ਹੋਇਆ ਤੇ ਇੱਕ ਲੜਕੀ ਨੇ ਕਿਹਾ ਕਿ ਸਰ, ਇਹ ਤੁਸੀਂ ਜਦੋਂ ਐਂਟਰ ਕੀਤਾ ਸੀ ਨਾ ਜਿਸ ਗੇਟ ਤੋਂ ਇਹ ਹੇਠਾਂ, ਉੱਥੇ ਤੁਹਾਡੇ ਤੋਂ 2 ਹਫ਼ਤੇ ਪਹਿਲੇ ਇੱਕ ਟੈਰਰਿਸਟ ਨੇ ਆ ਕੇ ਬੰਬ ਚਲਾਇਆ, ਤੇ ਤੁਸੀਂ ਪਾਕਿਸਤਾਨੀ ਸਾਨੂੰ ਇੰਨਾ ਕਿਉਂ ਹੇਟ ਕਰਦੇ ਨੇ? ਅੱਛਾ, ਤਕਰੀਰ ਮੇਰੀ ਹਲੇ ਸ਼ੁਰੂ ਹੋਣੀ ਸੀ ਤੇ ਮੇਰੇ ਲਈ ਇੱਕ ਪ੍ਰੋਬਲਮ ਹੋ ਗਿਆ ਕਿ ਮੈਂ ਯਾਰ ਹੁਣ ਇਹਦਾ ਜਵਾਬ ਕਿਸ ਤਰ੍ਹਾਂ ਦਿਆਂ। ਮੈਂ ਕਿਹਾ ਅੱਜ ਤੱਕ ਦੇਖੋ, ਇਹ ਮੌਕੇ ਤੇ ਫਿਰ ਤੁਹਾਨੂੰ ਇੱਕ ਜਵਾਬ ਲੱਭਣਾ ਪੈਂਦਾ ਜੀ। ਮੈਂ ਕਿਹਾ ਅੱਜ ਤੱਕ ਮੈਂ ਸਿਆਪਾ ਕਰਦਾ ਰਿਹਾ ਕਿ ਪਾਕਿਸਤਾਨ ਵਿੱਚ ਲਿਟਰੇਸੀ ਰੇਟ ਵੱਧ ਨਹੀਂ ਰਿਹਾ, ਲੇਕਿਨ ਗੱਲ ਇਹ ਵੇ ਕਿ ਜਿੰਨੇ ਹਿੰਦੂ ਔਰ ਸਿੱਖ ਜਾਂਦੇ ਨੇ ਅਨਪੜ੍ਹ ਪਾਕਿਸਤਾਨੀ, ਉਹਨਾਂ ਨੂੰ ਭੈਣ ਭਰਾ ਬਣਾ ਕੇ, ਮਹਿਮਾਨ ਬਣਾ ਕੇ ਉਹਨਾਂ ਦੀ ਖਿਦਮਤ ਕਰਦੇ ਨੇ, ਲੇਕਿਨ ਜਿਹੜੇ ਸਕੂਲ ਕਾਲਜਾਂ ਜਾਂਦੇ ਨੇ ਉਹਨਾਂ 'ਚ ਨਫ਼ਰਤ ਐਜੂਕੇਸ਼ਨ ਨੇ ਪਾਈ ਹੁੰਦੀ ਹੈ। ਤੇ ਮੈਂ ਕਿਹਾ ਜਿਹੜਾ ਆਮ ਪਾਕਿਸਤਾਨੀ ਹੈ ਉਹ ਨਫ਼ਰਤ ਨਹੀਂ ਕਰਦਾ, ਇਹ ਨਿਸਾਬ ਨੇ ਇਨਡੋਕਟ੍ਰੀਨੇਟ ਇਹਨੂੰ ਕਹਿੰਦੇ ਨੇ ਕੀਤਾ ਜਾਂਦਾ ਹੈ। ਕਿਉਂਕਿ ਦੇਖੋ, ਪਾਕਿਸਤਾਨ ਨੂੰ ਇਹਨਾਂ ਨੇ ਕੋਈ ਨਾਰਮਲ ਸਟੇਟ ਨਹੀਂ ਬਣਾਇਆ, ਇਹਨੂੰ ਆਈਡੀਓਲੋਜੀਕਲ ਸਟੇਟ ਬਣਾਇਆ। ਤੇ ਆਈਡੀਓਲੋਜੀਕਲ ਸਟੇਟ ਵਿੱਚ ਐਜੂਕੇਸ਼ਨ ਵੀ ਜਿਹੜੀ ਹੈ ਉਹ ਇਨਸਾਨੀਅਤ ਨਹੀਂ ਸਿਖਾਉਂਦੀ, ਉਹ ਨਫ਼ਰਤ ਹੀ ਸਿਖਾਉਂਦੀ ਹੈ ਕਿ ਅਸੀਂ ਅੱਛੇ ਹਾਂ ਤੇ ਬਾਕੀ ਸਾਰੇ ਭੈੜੇ ਨੇ। ਲਿਹਾਜ਼ਾ ਜਦੋਂ ਤੱਕ ਐਜੂਕੇਸ਼ਨਲ ਸਿਸਟਮ ਨਹੀਂ ਠੀਕ ਹੋਏਗਾ, ਇਹ ਜਿਹੜੇ ਜਾ ਕੇ ਇੰਟਰਵਿਊ ਕਰ ਰਹੇ ਨੇ, ਇਹ ਸਾਰੇ ਕਿਸੇ ਨਾ ਕਿਸੇ ਯੂਨੀਵਰਸਿਟੀ 'ਚ ਪੜ੍ਹੇ ਤੇ ਹੋਏ ਨੇ ਨਾ, ਜਾਂ ਕਾਲਜਾਂ 'ਚ, ਇਹ ਸਾਰੀ ਨਫ਼ਰਤ ਦੀ ਪ੍ਰੋਡਕਸ਼ਨ ਹੈ। ਔਰ ਇਹ ਜਿਹੜਾ ਏਜੰਡਾ ਹੈਗਾ ਕਿ ਸਿੱਖ ਔਰ ਮੁਸਲਮਾਨ ਨੂੰ ਤੁਸੀਂ ਭਰਾ ਦਿਖਾਓ, ਦੇ ਫੋਲੋ ਦੈਟ। ਮਗਰ ਆਮ ਬੰਦੇ ਨੂੰ ਜਦੋਂ ਇਹ ਪੁੱਛਦੇ ਨੇ ਤੇ ਉਹ ਤੇ ਹਰ ਗੱਲ ਦੱਸ ਰਹੇ ਹੁੰਦਾ, ਮੈਂ ਨੋਟ ਕਰਨਾ। ਨਿਸਾਬ ਜਦੋਂ ਬਦਲੇਗਾ ਉਦੋਂ ਹੀ ਇਨਸਾਨ ਵੀ ਬਦਲੇਗਾ ਇੱਥੋਂ ਦਾ। ਬਹੁਤ ਖੂਬਸੂਰਤ ਗੱਲ ਹੈ, ਜ਼ਬਰਦਸਤ। ਬਹੁਤ ਸ਼ੁਕਰੀਆ, ਥੈਂਕ ਯੂ, ਬਹੁਤ ਮਿਹਰਬਾਨੀ। ਔਰ ਅੱਗੇ ਤੋਂ ਵੀ ਇਹ ਸਿਲਸਿਲਾ ਜਾਰੀ ਰਹੇਗਾ। ਤੇ ਡਾਕਟਰ ਸਾਹਿਬ ਦੀ ਮਿਹਰਬਾਨੀ ਕਿ ਉਹ ਜਿਹੜੀ ਇੱਕ ਸੀਰੀਜ਼ ਅਸੀਂ ਸਟਾਰਟ ਕੀਤੀ ਹੋਈ ਹੈ, ਅਸੀਂ ਪਾਰਟੀਸ਼ਨ ਤੋਂ ਹੁਣ ਨੈਕਸਟ ਇਹ ਹੋਏਗਾ ਕਿ ਤੁਹਾਡੇ ਕੁਐਸਚਨ ਜਿਤਨੇ ਤੁਸੀਂ ਕਰੋਗੇ, ਇੱਕ ਸੈਸ਼ਨ ਅਸੀਂ ਉਸ ਤੇ ਕਰਾਂਗੇ ਜਿਹੜੇ ਤੁਹਾਨੂੰ ਪੂਰਾ ਇਖਤਿਆਰ ਹੈ ਕਿ ਤੁਸੀਂ ਕੁਐਸਚਨ ਕਰੋ, ਡਾਕਟਰ ਸਾਹਿਬ ਉਹਨਾਂ ਦਾ ਜਵਾਬ ਦੇਣਗੇ। ਇਹ ਜਿੰਨੀਆਂ ਕਿਸ਼ਤਾਂ ਪਿੱਛੇ ਹੋ ਚੁੱਕੀਆਂ ਹੋਣਗੀਆਂ, ਇਹ ਜਦੋਂ ਤੱਕ ਇਹ ਵੀਡੀਓ ਅਪਲੋਡ ਹੋਏਗੀ ਉਸ ਤੋਂ ਪਹਿਲੇ ਤੱਕ ਆਲਮੋਸਟ 11-12 ਇਹਦੀਆਂ ਐਪੀਸੋਡ ਉਹ ਤੁਸੀਂ ਦੇਖ ਚੁੱਕੇ ਹੋਗੇ। ਤੁਹਾਡੇ ਜ਼ਿਹਨ ਦੇ ਵਿੱਚ ਜੋ ਕੁਐਸਚਨ ਆਉਂਦਾ ਹੈ ਤੁਸੀਂ ਉਹ ਕਰੋ, ਅਸੀਂ ਡਾਕਟਰ ਸਾਹਿਬ ਦੇ ਅੱਗੇ ਉਸ ਨੂੰ ਰੱਖਾਂਗੇ। ਤੇ ਡਾਕਟਰ ਸਾਹਿਬ ਬਹੁਤ ਸ਼ੁਕਰੀਆ। ਇਸ ਤੋਂ ਅੱਗੇ ਫਿਰ ਕੁਐਸਚਨ ਤੋਂ ਬਾਅਦ ਅਸੀਂ ਅੱਗੇ ਗੈਰੀਜ਼ਨ ਸਟੇਟ ਜਾਂ ਜਿਹੜੀ ਤੁਹਾਡੀ ਬੁੱਕ ਹੈ ਜਿਨਾ, ਅਸੀਂ ਉਸ ਤੇ ਆਵਾਂਗੇ। ਵਾਹ ਵਾਹ, ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਅੱਜ ਦੀ ਡਿਸਕਸ਼ਨ ਮੇਰੇ ਖਿਆਲ ਸਾਰੀ ਡਿਸਕਸ਼ਨਸ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹ ਸੀ ਕਿ 1/3 ਪਲੱਸ ਪੋਪੂਲੇਸ਼ਨ ਪੰਜਾਬ ਦਾ ਪਹਿਲੀ ਦਫਾ ਜ਼ਿਕਰ ਹੋਇਆ ਜੀ। ਬਿਲਕੁਲ, ਮੁਸਲਮਾਨ ਔਰ ਸਿੱਖ ਦਾ ਜ਼ਿਕਰ ਹੁੰਦਾ ਰਹਿੰਦਾ ਹੈ, ਲੇਕਿਨ ਜਿਨ੍ਹਾਂ ਨੇ ਮਾਡਰਨ ਪੰਜਾਬ ਦੇ ਵਿੱਚ ਐਜੂਕੇਸ਼ਨ ਵਿੱਚ ਹਿੱਸਾ ਲਿਆ ਔਰ ਜਿਨ੍ਹਾਂ ਨੇ ਇਹ ਹਸਪਤਾਲ ਬਣਾਏ, ਲਾਹੌਰ ਦੇ ਤਿੰਨੋਂ ਹਸਪਤਾਲ ਜਿਹੜੇ ਨੇ, ਸਰ ਗੰਗਾ ਰਾਮ, ਗੁਲਾਬ ਦੇਵੀ ਔਰ ਜਾਨਕੀ ਦੇਵੀ, ਇਹ ਸਭ ਹਿੰਦੂਆਂ ਦੀ ਦੇਣ ਹੈਗੀ ਹੈ। ਔਰ ਰਨਾਲਾ ਖੁਰਦ ਔਰ ਇਹ ਸਾਰੇ ਜਿਹੜੀ ਉਹ ਬਣਾ ਗਏ ਨੇ, ਸਰ ਸਿਕੰਦਰ, ਇਹ ਸਰ ਗੰਗਾ ਰਾਮ, ਉਹਨਾਂ ਦਾ ਅੱਜ ਪਹਿਲੀ ਦਫਾ ਜ਼ਿਕਰ ਹੋਇਆ ਹੈ। ਸਰ ਸਾਡਾ ਪ੍ਰਾਊਡ, ਇਸ ਧਰਤੀ ਦਾ ਪ੍ਰਾਊਡ ਹੈ ਜਿਹੜਾ ਇੱਥੇ ਜੰਮੇ ਜਾਇਆ, ਜਿਨੇ ਇਸ ਤੇ ਇਨਸਾਨਾਂ ਵਾਸਤੇ ਬਿਹਤਰ ਕੀਤਾ, ਸਾਨੂੰ ਸਭ ਨੂੰ ਉਹ ਸਾਡਾ ਫਖਰ ਹੈ, ਉਹ ਸਾਡਾ ਹੀਰੋ, ਉਹ ਸਾਡਾ ਫਖਰ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ, ਬਹੁਤ ਮਿਹਰਬਾਨੀ, ਥੈਂਕ ਯੂ ਜੀ।